ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੇ ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ ਹੈ, ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਇਆਲ ਹੈ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਅਮੇ ਅਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਹੇ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ।
ਤੁਧ ਦਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਮਤ ਸਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਪਿਰ, ਨਿਤ ਝੂਰੇ ਸੰਮਾਲੇ। ਮਿਲਦਿਆ ਢਿੱਲ ਨਾ ਹੋਵਈ, ਜੇ ਨੀਅਤ ਰਾਸ ਕਰੇ। ਘਰ ਹੀ ਮੁੰਦ ਵਿਦੇਸ ਪਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਪਿਰ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ
ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਸ਼ਬਦ ਦੀ ਜੋ ਉਥਾਨਕਾ ਹੈ ਸਾਧ ਸੰਗਤ ਜੀ, ਜਗਤ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਬਹਾਵਲਪੁਰ ਦੇ ਵਿੱਚ ਪਹੁੰਚੇ ਹੈ, ਇੱਥੇ ਜਲਾਲ ਨਾਮੇ ਇੱਕ ਪੀਰ ਰਹਿੰਦਾ ਸੀ, ਬੜਾ ਕਰਾਮਾਤੀ ਪੀਰ ਸੀ। ਰਿੱਧੀਆਂ ਸਿੱਧੀਆਂ ਕਰਾਮਾਤਾਂ ਆਪਣੇ ਵਸ ਵਿੱਚ ਕੀਤੀਆਂ ਹੋਈਆਂ ਸਨ ਤੇ ਬਹੁਤ ਲੋਕ ਇਹਦੀ ਪੂਜਾ ਕਰਿਆ ਕਰਦੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨਗਰ ਤੋਂ ਬਾਹਰ ਵਾਰ ਬੈਠੇ ਹੋ ਅੰਮ੍ਰਿਤ ਵੇਲੇ ਜਪਜੀ ਸਾਹਿਬ ਗੁਰਬਾਣੀ ਦਾ ਕੰਠੋਂ ਮਹਾਰਾਜ ਸਾਹਿਬ ਜੀ ਪਾਠ ਉਚਾਰਨ ਕਰ ਰਹੇ ਸਨ। ਇੱਕ ਇਸ ਦਾ ਪੀਰ ਸਾਧ ਸੰਗਤ ਜੀ ਚੱਲ ਕੇ ਆਇਆ। ਉਸ ਨੇ ਆਪਣੇ ਕੰਨਾਂ ਦੇ ਨਾਲ ਆਵਾਜ਼ ਸੁਣੀ ਹੈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇਹ ਗੁਰਮੁਖ ਸ਼ਬਦ ਦੇ ਅਰਥ ਉਹਦੇ ਸਮਝ ਵਿੱਚ ਨਹੀਂ ਸਨ ਆਏ। ਹੋਰ ਸਾਰੀ ਬਾਣੀ ਜਿਹੜੀ ਸੀ ਸਮਝ ਆ ਗਈ, ਬੜੇ ਪਿਆਰ ਦੇ ਨਾਲ ਸਰਵਣ ਕਰਦਾ ਰਿਹਾ। ਜਦੋਂ ਜਪਜੀ ਸਾਹਿਬ ਦੀ ਸਮਾਪਤੀ ਹੋਈ ਹੈ ਨਾ, ਉਸ ਸਮੇਂ ਹੀ ਉਹ ਜਲਾਲਨਾਮੇ ਪੀਰ ਦਾ ਜਿਹੜਾ ਚੇਲਾ ਸੀ ਉੱਥੋਂ ਚੱਲ ਕਰਕੇ ਗਿਆ। ਪਰ ਮਨ ਦੇ ਅੰਦਰ ਇੱਕ ਸ਼ੰਕਾ ਸੀਗਾ ਕਿ ਗੁਰਮੁਖ ਦੇ ਮੈਨੂੰ ਅਰਥ ਨਹੀਂ ਅਜੇ ਤੱਕ ਪਤਾ ਚੱਲੇ। ਆਪਣੇ ਪੀਰ ਦੇ ਕੋਲ ਜਾ ਕੇ ਕਹਿਣ ਲੱਗਾ, ਐ ਪੀਰ ਜੀ, ਨਗਰ ਤੋਂ ਬਾਹਰ ਵਾਰ ਕੋਈ ਮਹਾਤਮਾ ਮਹਾਂਪੁਰਖ ਆਏ ਜਾਪਦੇ ਆ, ਉਹਨਾਂ ਦੇ ਚਿਹਰੇ ਦਾ ਬੜਾ ਪ੍ਰਤਾਪ ਸੀਗਾ। ਮੇਰੇ ਤੋਂ ਉਹਨਾਂ ਤੋਂ ਪੁੱਛਿਆ ਨਹੀਂ ਗਿਆ, ਇੰਨਾ ਦਗਦਾ ਹੋਇਆ ਨੂਰ ਸੀ ਮਸਤਕ ਦਾ ਕਿ ਉਹਨਾਂ ਦੇ ਸਾਹਮਣੇ ਹੋ ਕੇ ਮੈਂ ਕੋਈ ਬਚਨ ਕਰ ਸਕਦਾ। ਪਰ ਜੋ ਵੀ ਉਹ ਪੜ੍ਹਦੇ ਪਏ ਸਨ, ਆਪਣੀ ਰਸਨਾ ਤੋਂ ਕਲਾਮ ਪੜ੍ਹ ਰਹੇ ਸੀ, ਜੋ ਵੀ ਜਾਪ ਕਰ ਰਹੇ ਸਨ, ਉਹਦੇ ਵਿੱਚ ਮਿਠਾਸ ਬਹੁਤ ਜ਼ਿਆਦਾ ਅਤੇ ਚਿੱਤ ਦੀ ਇਕਾਗਰਤਾ ਬਣਾਉਣ ਵਾਲੇ ਉਹ ਕੋਈ ਕਲਾਮ ਪੜ੍ਹ ਰਹੇ ਸਨ। ਮੇਰੇ ਕੰਨਾਂ ਵੀ ਜਦੋਂ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਉਹ ਕਲਾਮ ਦੀ ਆਵਾਜ਼ ਪਈ ਹੈ, ਉਸੇ ਸਮੇਂ ਮੇਰਾ ਚਿੱਤ ਜਿਹੜਾ ਸੀ ਇਕਾਗਰ ਹੋ ਗਿਆ। ਪਰ ਗੁਰਮੁਖ ਸ਼ਬਦ ਦੇ ਅਰਥ ਨਹੀਂ ਮੈਨੂੰ ਪਤਾ ਲੱਗੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਇਹਦੇ ਅਰਥ ਕੀ ਹਨ? ਤੇ ਉਸ ਸਮੇਂ ਜਲਾਲ ਪੀਰ ਕਹਿਣ ਲੱਗਾ ਕਿ ਉਹਨਾਂ ਦੇ ਕੋਲ ਹੀ ਜਾ ਕਰਕੇ ਪੁੱਛ ਕੇ ਇਹਦੇ ਅਰਥ ਕੀ ਹਨ। ਪਹਿਲਾਂ ਮੇਰੇ ਵੱਲ ਸਵਾਲ ਕਰਨਾ ਕਿ ਹੱਦਾਂ ਦੋ ਹਨ ਤੇ ਖੁਦਾ ਇੱਕ ਹੈ। ਕਿਹੜੀ ਹੱਦ ਨੂੰ ਰੱਦ ਕੀਤਾ ਜਾਵੇ, ਕਿਸ ਨੂੰ ਧਾਰਨ ਕੀਤਾ ਜਾਵੇ ਜਿਸ ਕਰਕੇ ਖੁਦਾ ਮਿਲ ਜਾਵੇ। ਜੇ ਇਸ ਹੱਦ ਨੂੰ ਧਾਰਨ ਕਰਨੇ ਕਰਕੇ ਭਾਵ ਦੋ ਰਸਤੇ ਹੈ, ਇੱਕ ਹਿੰਦੂ ਮਤ ਦਾ ਹੈ ਤੇ ਦੂਸਰਾ ਮੁਸਲਮਾਨਾਂ ਦਾ, ਇਸਲਾਮ ਮਤ ਦਾ ਹੈ। ਦੋ ਫਿਰਕੇ ਹੈ ਸੰਸਾਰ ਦੇ ਅੰਦਰ। ਇਹਦੇ ਵਿੱਚੋਂ ਕਿਸ ਫਿਰਕੇ ਨੂੰ ਧਾਰਨ ਕੀਤਾ ਜਾਵੇ, ਕਿਹੜਾ ਰਸਤਾ ਧਾਰਨ ਕਰਾਂ ਜਿਸ ਕਰਕੇ ਮੈਨੂੰ ਖੁਦਾ ਮਿਲ ਜਾਵੇ, ਖੁਦਾ ਦੇ ਨਾਲ ਮੇਰਾ ਮਿਲਾਪ ਹੋ ਜਾਵੇ। ਇਹ ਸਾਧ ਸੰਗਤ ਜੀ ਜਦੋਂ ਜਲਾਲ ਪੀਰ ਦਾ ਚੇਲਾ ਗਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਨਮਸਕਾਰ ਕੀਤੀ ਹੈ ਤੇ ਬੜੇ ਅਦਬ ਦੇ ਨਾਲ ਆਪਣੇ ਪੀਰ ਦੇ ਬਾਬਰ ਦੱਸਿਆ ਕਿ ਮੈਂ ਜਲਾਲ ਪੀਰ ਦਾ ਮੁਰੀਦ, ਉਹਨਾਂ ਦਾ ਚੇਲਾ ਹਾਂ, ਉਹਨਾਂ ਦੇ ਪਾਸ ਹੀ ਰਹਿੰਦਾ, ਉਹਨਾਂ ਦੀ ਸੇਵਾ ਕਰਦਾ ਹਾਂ। ਮੇਰੇ ਪੀਰ ਜੀ ਨੇ ਇੱਕ ਸਵਾਲ ਆਪ ਜੀ ਨੂੰ ਭੇਜਿਆ ਹੈ, ਉਹਦਾ ਆਪ ਕਿਰਪਾ ਕਰਕੇ ਜਵਾਬ ਦੇਣਾ ਕਿ ਦੋ ਹੱਦਾਂ ਆ, ਕਿਸ ਨੂੰ ਰੱਦ ਕੀਤਾ ਜਾਵੇ, ਕਿਸ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਵੇ ਜਿਸ ਕਰਕੇ ਖੁਦਾ ਦਾ ਮਿਲਾਪ ਹੋ ਜਾਵੇ। ਅੰਤਰਜਾਮੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਤੇਰਾ ਜਿਹੜਾ ਪੀਰ ਹੈ ਨਾ, ਉਸ ਨੇ ਕੋਈ ਵੀ ਹੱਦ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਨਾ ਕੀਤਾ। ਭਾਵ ਉਹ ਤਾਂ ਜੇ ਪਰਮਾਰਥ ਦੇ ਰਸਤੇ ਤੇ ਚੱਲਿਆ ਹੀ ਨਹੀਂ ਹੈ, ਅਜੇ ਤਾਂ ਦੁਬਿਧਾ ਦਾ, ਭਰਮਾਂ ਦਾ ਸ਼ਿਕਾਰ ਹੋਇਆ ਹੀ ਸੰਸਾਰ ਦੇ ਅੰਦਰ ਆਪਣਾ ਜੀਵਨ ਅਕਾਰਤ ਬਤੀਤ ਕਰੀ ਜਾ ਰਿਹਾ ਹੈ। ਉਸ ਨੂੰ ਖੁਦਾ ਨਹੀਂ ਕਦੇ ਵੀ ਇਸ ਢੰਗ ਦੇ ਨਾਲ ਮਿਲ ਸਕਦਾ। ਖੁਦਾ ਦੇ ਨਾਲ ਮਿਲਾਪ ਦੀਆਂ ਗੱਲਾਂ ਕਰਦਾ ਜੇ ਤਾਂ ਦੁਬਿਧਾ ਦਾ ਸ਼ਿਕਾਰ ਹੋਇਆ ਫਿਰਦਾ। ਫਿਰ ਕਹਿੰਦੇ ਜੀ ਗੁਰਮੁਖ ਸ਼ਬਦ ਦੇ ਅਰਥ ਕਿਰਪਾ ਕਰਕੇ ਦੱਸੋ। ਆਪ ਜੋ ਰਸਨਾ ਤੋਂ ਉਚਾਰਨ ਕਰ ਰਹੇ ਸੀ, ਗੁਰਮੁਖ ਸ਼ਬਦ ਦੇ ਅਰਥ ਕੀ ਹਨ? ਜਦੋਂ ਜਲਾਲ ਪੀਰ ਨੂੰ ਜਾ ਕਰਕੇ ਉਹਦੇ ਚੇਲੇ ਨੇ ਦੱਸਿਆ ਨਾ, ਫਿਰ ਆਪ ਉਸ ਨੇ ਆ ਕਰਕੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਇਹਦੇ ਅਰਥ ਕਿਰਪਾ ਕਰਕੇ ਦੱਸੋ।
ਤੇ ਹਜੂਰ ਕਹਿਣ ਲੱਗੇ ਤੂੰ ਮੱਕੇ ਵਿੱਚ ਜਾਵੇਂਗਾ, ਉੱਥੋਂ ਤੈਨੂੰ ਇਹਦਾ ਜਵਾਬ ਮਿਲੇਗਾ। ਤੇ ਸਾਧ ਸੰਗਤ ਜੀ ਜਿੱਥੇ ਰਹਿੰਦਾ ਸੀ ਨਾ, ਉਸ ਸਮੁੰਦਰ ਦੇ ਕਿਨਾਰੇ ਤੇ ਜੋ ਬੇੜੇ ਵਿੱਚ ਅਸਵਾਰ ਹੋ ਕਰਕੇ ਜਾਣਾ ਸੀ, ਹੱਥ ਜੋੜ ਕਰਕੇ ਪੀਰ ਬੇਨਤੀ ਕਰਦਾ, ਮਹਾਰਾਜ ਉਹਨਾਂ ਸਮਾਂ ਇੱਥੇ ਮੇਰੀ ਗੱਦੀ ਤੇ ਆਪ ਹੀ ਬੈਠੇ ਰਹਿਣਾ। ਬਹੁਤਾਤ ਵਿੱਚ ਲੋਕਾਂ ਦੀ ਗਿਣਤੀ ਇੱਥੇ ਚੱਲ ਕਰਕੇ ਆਉਂਦੀ ਹੈ ਮਹਾਰਾਜ ਮੇਰੇ ਦਰਸ਼ਨਾਂ ਦੇ ਵਾਸਤੇ। ਲੋਕ ਉਸੇ ਤਰ੍ਹਾਂ ਹੀ ਫਿਰ ਵਾਪਸ ਮੁੜ ਜਾਣਗੇ ਜੇ ਮੇਰੇ ਨਾਲ ਮਿਲਾਪ ਨਾ ਹੋਇਆ। ਤੁਸੀਂ ਉਹਨਾਂ ਸਮਾਂ ਇੱਥੇ ਰਹਿਣਾ ਜਦੋਂ ਤੱਕ ਮੈਂ ਜਵਾਬ ਲੈ ਕੇ ਆ ਨਹੀਂ ਜਾਂਦਾ। ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ, ਅਸੀਂ ਇੱਥੇ ਹੀ ਰੁਕੇ ਰਹਾਂਗੇ। ਜਦੋਂ ਉਹ ਪੀਰ ਬੇੜੇ ਵਿੱਚ ਬੈਠ ਕਰਕੇ ਗਿਆ ਤੇ ਰਾਤ ਇੱਕ ਟਾਪੂ ਦੇ ਵਿੱਚ ਉਸ ਨੇ ਬਤੀਤ ਕੀਤੀ ਹੈ। ਰਸਤੇ ਵਿੱਚ ਟਾਪੂ ਸੀ ਬਹੁਤ ਵੱਡੇ ਆਕਾਰ ਦਾ, ਰਾਤ ਉੱਥੇ ਬਤੀਤ ਕੀਤੀ ਹੈ। ਸਵੇਰ ਤੋਂ ਚੱਲਿਆ ਹੋਇਆ ਭੁੱਖਾ ਭਾਣਾ, ਦੁਪਹਿਰ ਦੇ ਸਮੇਂ ਵੀ ਕੋਈ ਭੋਜਨ ਨਾ ਮਿਲਿਆ, ਸ਼ਾਮ ਦਾ ਸਮਾਂ ਵੀ ਲੰਘ ਗਿਆ। ਜਦੋਂ ਰਾਤ ਭੋਜਨ ਛਕਣ ਦਾ ਸਮਾਂ ਸੀਗਾ, ਉੱਥੇ ਇੱਕ ਮਹਾਤਮਾ ਰਹਿੰਦੇ ਸਨ। ਉਹਨਾਂ ਨੇ ਆਪਣੀ ਪੰਗਤ ਲਾਈ ਤੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ। ਜਦੋਂ ਸਾਧ ਸੰਗਤ ਜੀ ਇੱਕ ਉੱਥੇ ਰਸੋਈਆ ਜਿਹਨੂੰ ਲਾਂਗਰੀ ਕਿਹਾ ਜਾਂਦਾ, ਉਹਨਾਂ ਮਹਾਤਮਾ ਦੀ ਸੇਵਾ ਕਰਨ ਵਾਲਾ, ਉਹਨੇ ਮਹਾਤਮਾ ਨੂੰ ਆ ਕਰਕੇ ਕਿਹਾ ਜੀ ਇਹ ਕੌਣ ਹੈ? ਇਹ ਜਲਾਲ ਨਾਮੇ ਪੀਰ ਚੱਲ ਕਰਕੇ ਜਦੋਂ ਉੱਥੇ ਗਿਆ ਨਾ, ਉਹਨਾਂ ਦੀ ਪੰਗਤ ਵਿੱਚ ਜਾ ਕੇ ਬੈਠਾ ਕਿ ਮੈਂ ਵੀ ਪ੍ਰਸ਼ਾਦਾ ਛਕ ਲਵਾਂਗਾ। ਜਦੋਂ ਉਸਨੇ ਮਹਾਤਮਾ ਨੇ ਪੁੱਛਣਾ ਕੀਤਾ ਕਿ ਇਹਦੇ ਵਾਸਤੇ ਪ੍ਰਸ਼ਾਦਾ ਨਹੀਂ ਕਿਉਂ ਆਇਆ, ਕਹਿੰਦੇ ਤੂੰ ਆਪ ਲੈ ਕਰਕੇ ਛਕ ਲਾ, ਉਸਨੂੰ ਰਹਿਣ ਦੇ ਇਸੇ ਤਰ੍ਹਾਂ ਹੀ। ਮਹਾਤਮਾ ਤ੍ਰਿਕਾਲਦਰਸ਼ੀ ਸਨ, ਬੰਦਗੀ ਕਰਨ ਵਾਲੇ ਮਹਾਂਪੁਰਖ ਸਨ। ਉਸੇ ਤਰ੍ਹਾਂ ਹੀ ਹੋਇਆ। ਦੂਸਰਾ ਦਿਨ ਚੜ੍ਹਿਆ, ਉਹ ਵੀ ਸਾਧ ਸੰਗਤ ਜੀ ਬਤੀਤ ਹੋ ਗਿਆ, ਸ਼ਾਮ ਪਈ ਹੈ, ਪੰਗਤ ਲੱਗੀ ਹੈ। ਫਿਰ ਦੁਬਾਰਾ ਉਹ ਲਾਂਗਰੀ ਨੇ ਕਿਹਾ ਮਹਾਤਮਾ ਨੂੰ, ਹੈ ਮਹਾਤਮਾ ਜੀ ਇਹਦੇ ਵਾਸਤੇ ਅੱਜ ਵੀ ਪ੍ਰਸ਼ਾਦਾ ਕਿਉਂ ਨਹੀਂ ਪਹੁੰਚਾ? ਕਹਿੰਦੇ ਤੂੰ ਆਪਣਾ ਕੰਮ ਕਰੀ ਚੱਲ, ਇਸ ਨੂੰ ਰਹਿਣ ਦੇ ਇਸੇ ਤਰ੍ਹਾਂ ਹੀ। ਤੀਸਰਾ ਦਿਨ ਹੋਇਆ ਤੇ ਸਾਧ ਸੰਗਤ ਜੀ ਜਦੋਂ ਫੇਰ ਉਸ ਲਾਂਗਰੀ ਨੇ ਆ ਕਰਕੇ ਕਿਹਾ ਮਹਾਤਮਾ ਜੀ 3 ਦਿਨ ਹੋ ਗਏ ਇਸ ਨੂੰ ਭੁੱਖੇ ਰਹਿੰਦਿਆਂ ਹੋਏ, ਇਸ ਟਾਪੂ ਤੇ ਭੁੱਖਾ ਮਰ ਜਾਵੇਗਾ, ਇਹਦਾ ਕਾਰਨ ਕੀ ਹੈ? ਮਹਾਤਮਾ ਕਹਿੰਦੇ ਉਸ ਨੂੰ ਬੁਲਾ ਕਰਕੇ ਲਿਆਓ, ਜ਼ਰੂਰ ਉਹਦੇ ਕੋਲ ਕੋਈ ਨਾ ਕੋਈ ਕੁਤਾਹੀ ਹੋਈ ਹੋਵੇਗੀ, ਕੋਈ ਗਲਤੀ ਹੋਈ ਹੋਵੇਗੀ, ਕੋਈ ਨਾ ਕੋਈ ਭੁੱਲ ਇਸਨੇ ਕੀਤੀ ਹੋਵੇਗੀ। ਜਦੋਂ ਬੁਲਾਇਆ ਕਹਿੰਦੇ ਜੀ ਕੌਣ ਹੈ? ਕਹਿੰਦਾ ਮੇਰਾ ਨਾਮ ਜਲਾਲ ਪੀਰ ਹੈ। ਕਿੱਥੋਂ ਚੱਲ ਕੇ ਆਇਆ? ਤੂੰ ਕੋਈ ਕੌਤਕ ਦੇਖਣਾ ਕੀਤਾ ਹੈਰਾਨੀਜਨਕ? ਕਹਿੰਦਾ ਹਾਂ ਜੀ ਮੈਂ ਕੌਤਕ ਦੇਖਿਆ, ਮੈਂ ਬਹਾਵਲਪੁਰ ਤੋਂ ਆਇਆ, ਜਲਾਲ ਪੀਰ ਆ, ਮੇਰਾ ਨਾਮ ਜਲਾਲ ਹੈ। ਤੇ ਮੈਂ ਇੱਥੇ ਟਾਪੂ ਤੇ ਕੱਲ ਇੱਕ ਕੌਤਕ ਦੇਖਿਆ ਸੀਗਾ, ਇੱਕ ਬਹੁਤ ਵੱਡਾ ਬੇੜਾ ਜਿਹੜਾ ਬਹੁਤ ਸਾਰੇ ਲੋਕਾਂ ਦੇ ਨਾਲ ਭਰਿਆ ਹੋਇਆ ਤੇ ਸਮੁੰਦਰ ਦੇ ਵਿੱਚ ਡੁੱਬਦਾ ਹੋਇਆ ਮੈਂ ਆਪਣੇ ਅੱਖਾਂ ਦੇ ਨਾਲ ਉਸ ਨੂੰ ਦੇਖਿਆ। ਅਜੇ ਪੂਰਾ ਡੁੱਬਾ ਨਹੀਂ ਸੀਗਾ ਤੇ ਮੈਂ ਖੁਦਾ ਅੱਗੇ ਅਰਜ਼ ਕੀਤੀ ਹੈ, ਐ ਖੁਦਾ ਇਹ ਕਿੰਨੀ ਦੂਰੋਂ ਲੋਕ ਇੱਥੇ ਚੱਲ ਕਰਕੇ ਆਏ ਨੇ, ਵੀ ਛੋਟੇ ਛੋਟੇ ਬੱਚੇ ਵੀ ਹੈ, ਬਜ਼ੁਰਗ ਵੀ ਹੈ, ਜਵਾਨ ਹੈ, ਕਿੰਨੀ ਆਸਾਂ ਲਾ ਕਰਕੇ ਇੱਥੇ ਵਪਾਰ ਕਰਨ ਵਾਸਤੇ ਅਗਲੇ ਟਾਪੂ ਤੇ ਇਹਨਾਂ ਨੇ ਪਹੁੰਚਣਾ ਸੀਗਾ। ਜਾ ਖੁਦਾ ਇਹਨਾਂ ਤੇ ਤਰਸ ਕਰ, ਇਹਨਾਂ ਤੇ ਰਹਿਮ ਕਰ, ਇਹਨਾਂ ਡੁੱਬਦੇ ਹੋਇਆਂ ਦਾ ਬੇੜਾ ਪਾਰ ਲਗਾ ਦੇ। ਖੁਦਾ ਨੇ ਮੇਰੀ ਅਰਜ਼ ਸੁਣੀ ਤੇ ਉਹ ਡੁੱਬਦਾ ਹੋਇਆ ਬੇੜਾ ਕਿਨਾਰੇ ਲੱਗ ਗਿਆ, ਭਾਵ ਡੁੱਬਣੋਂ ਸਾਰੇ ਜਿਹੜੇ ਜੀਵ ਸਨ ਬਚ ਗਏ। ਤੇ ਕਹਿੰਦੇ ਹੋਰ ਕੋਈ ਕੌਤਕ ਦੇਖਿਆ? ਕਹਿੰਦਾ ਹਾਂ ਦੂਸਰਾ, ਅੱਜ ਦੂਜੇ ਦਿਨ ਜਿਹੜਾ ਕੌਤਕ ਦੇਖਿਆ ਉਹ ਸੀਗਾ ਕਿ ਸਮੁੰਦਰ ਦੇ ਵਿੱਚ ਮੀਂਹ ਪੈਂਦਾ ਸੀਗਾ, ਟਾਪੂ ਤੇ ਮੀਂਹ ਨਹੀਂ ਸੀਗਾ ਪੈਂਦਾ ਪਿਆ। ਕਹਿੰਦਾ ਮੇਰੇ ਤੋਂ ਦੇਖ ਕਰਕੇ ਫੇਰ ਨਾ ਰਿਹਾ ਗਿਆ, ਮੈਂ ਅਰਜ਼ ਕੀਤੀ ਜਾ ਖੁਦਾ ਇਹ ਕੈਸਾ ਤੇਰਾ ਇਨਸਾਫ ਹੈ, ਪਾਣੀ ਦੇ ਵਿੱਚ ਜਿੱਥੇ ਲੋੜ ਨਹੀਂ ਉੱਥੇ ਮੀਂਹ ਪਾਈ ਜਾ ਰਿਹਾ ਹੈ, ਜਿੱਥੇ ਜੀਵ ਜੰਤੂ ਗਰਮੀ ਦੇ ਨਾਲ ਔਰ ਪਿਆਸ ਦੇ ਨਾਲ ਤੜਪ ਕੇ ਮਰ ਰਹੇ ਹੈ, ਉੱਥੇ ਜ਼ਮੀਨ ਤੇ ਟਾਪੂ ਤੇ ਮੀਂਹ ਨਹੀਂ ਪਾਉਂਦਾ ਪਿਆ, ਉੱਥੇ ਵਰਖਾ ਨਹੀਂ ਕਰਦਾ। ਜਾ ਖੁਦਾ ਕਿੱਦਾਂ ਦਾ ਤੇਰਾ ਇਨਸਾਫ ਹੈ? ਮੇਰੀ ਅਰਜ਼ ਕਬੂਲ, ਸਮੁੰਦਰ ਦੀ ਥਾਂ ਤੇ ਟਾਪੂ ਤੇ ਪਾਣੀ, ਇੱਥੇ ਵਰਖਾ ਪਾਵਣੀ ਕਰ। ਕਹਿੰਦਾ ਉੱਥੋਂ ਹਟ ਕਰਕੇ ਫਿਰ ਟਾਪੂ ਤੇ ਜਿਹੜੀ ਥਾਂ ਤੇ ਧਰਤੀ ਤੇ ਭਾਵ ਵਰਖਾ ਹੋਣ ਲੱਗ ਪਈ ਸੀ। ਕਿ ਦੇਖੋ ਮਹਾਤਮਾ ਜੀ ਮੇਰੀ ਵਿੱਚ ਕਿੰਨੀਆਂ ਕਰਾਮਾਤਾਂ ਨੇ, ਮੇਰੇ ਨਾਲ ਕਿੰਨੀਆਂ ਸ਼ਕਤੀਆਂ ਵਾਲਾ। ਖੁਦਾ ਮੇਰੀ ਅਰਜ਼ ਕਦੇ ਵੀ ਮੋੜਦਾ ਨਹੀਂ ਹੈ, ਹਰ ਸਮੇਂ ਕਬੂਲ ਲੈਂਦਾ ਹੈ ਜੋ ਵੀ ਮੈਂ ਅਰਜ਼ ਕਰਦਾ ਹਾਂ। ਜਦੋਂ ਇਹ ਆਖਿਆ ਤੇ ਮਹਾਤਮਾ ਕਹਿਣ ਲੱਗੇ ਤੂੰ ਮਨਮੁਖ ਹੈ,
ਰੱਬ ਦਾ ਸ਼ਰੀਕ ਬਣਿਆ। ਕਹਿੰਦਾ ਜੀ ਉਹ ਕਿਵੇਂ? ਕਹਿਣ ਲੱਗਾ ਜਿਹੜੇ ਲੋਕ ਬੇੜੇ ਵਿੱਚ ਅਸਵਾਰ ਸਨ ਉਹਨਾਂ ਦੇ ਪਾਪ ਕਰਮ ਕੀਤੇ ਹੋਏ ਸਨ, ਉਹਨਾਂ ਦੇ ਕਰਮਾਂ ਦਾ ਫਲ ਭੁਗਤਾਉਣ ਦੇ ਲਈ ਰੱਬ ਨੇ ਉਹਨਾਂ ਨੂੰ ਸਮੁੰਦਰ ਦੇ ਵਿੱਚ ਡੁੱਬ ਕਰਕੇ ਮਾਰਨਾ ਸੀ। ਉਹਨਾਂ ਦਾ ਫਲ ਹੀ ਇਦਾਂ ਦਾ ਸੀਗਾ। ਪੂਰਬਲੇ ਕਰਮਾਂ ਦਾ ਬੀਜ ਹੀ ਉਹਨਾਂ ਨੇ ਅਜਿਹਾ ਬੀਜਿਆ ਹੋਇਆ ਸੀ, ਸਮੁੰਦਰ ਵਿੱਚ ਡੁੱਬ ਕੇ ਤੇ ਇਹਨਾਂ ਨੇ ਮਰਨਾ ਸੀ। ਪਰ ਤੂੰ ਰੱਬ ਦਾ ਸ਼ਰੀਕ ਬਣਿਆ, ਉਹ ਸਾਰਿਆਂ ਦੇ ਸਾਰੇ ਕੀਤੇ ਹੋਏ ਪਾਪ ਕਰਮਾਂ ਦਾ ਫਲ ਤੂੰ ਆਪਣੇ ਸਿਰ ਲੈ ਲਿਆ, ਇਸ ਕਰਕੇ ਤੂੰ ਮਨਮੁਖ ਹੈ। ਤੇ ਕਹਿੰਦਾ ਜੀ ਦੂਜੀ ਤਰ੍ਹਾਂ ਕਰਕੇ ਕਿਵੇਂ ਮਨਮੁਖ ਹੋ ਗਿਆ? ਕਹਿਣ ਲੱਗੇ ਸਮੁੰਦਰ ਦੇ ਵਿੱਚ तमाम ਜੀਵ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹੈ। ਗੁਰੂ ਕੀ ਬਾਣੀ ਦਾ ਵੀ ਬਚਨ ਹੈ, ਸਤ ਸੰਗਤ ਜੀ 42 ਲੱਖ ਜੀ ਜਲ ਮਹਿ ਹੋਤੇ, 42 ਲੱਖ ਜੀਵ ਪਾਣੀ ਦੇ ਵਿੱਚ ਮੰਨੇ ਗਏ ਹੈ। ਪਰਮਾਤਮਾ ਨੇ ਜਿਨ੍ਹਾਂ ਨੂੰ ਪਾਣੀ ਦੇ ਵਿੱਚ ਪੈਦਾ ਕੀਤਾ ਤੇ ਵੱਖੋ ਵੱਖਰਾ ਜੀਵਾਂ ਦਾ ਆਹਾਰ ਹੈ। ਸਮੁੰਦਰ ਦਾ ਪਾਣੀ ਖਾਰਾ ਹੋਣੇ ਕਰਕੇ ਜਿਹੜੇ ਜੀਵ ਪਾਣੀ ਨਹੀਂ ਸਨ ਪੀਂਦੇ, ਪਰਮਾਤਮਾ ਨੇ ਉਹਨਾਂ ਦੇ ਵਾਸਤੇ ਵਰਖਾ ਕੀਤੀ ਸੀ। ਉਹ ਵਰਖਾ ਦਾ ਪਾਣੀ ਉਹਨਾਂ ਨੇ ਪੀਣਾ ਸੀਗਾ, ਉਹਨਾਂ ਨੇ ਆਪਣੀ ਪਿਆਸ ਬੁਝਾਉਣੀ ਸੀ, ਇਸੇ ਕਰਕੇ ਸਮੁੰਦਰ ਦੇ ਵਿੱਚ ਮੀਂਹ ਪੈਂਦਾ ਪਿਆ ਸੀਗਾ। ਪਰ ਉਹਨਾਂ ਜੀਵਾਂ ਨੇ ਪਿਆਸੇ ਤੇਰੇ ਕਰਕੇ, ਪਿਆਸੇ ਤੜਪ ਤੜਪ ਕਰਕੇ ਮਰਨਾ ਕੀਤਾ ਹੈ। ਤੂੰ ਅਰਜ਼ ਕੀਤੀ, ਮੀਂਹ ਹਟ ਗਿਆ। ਉਹ ਪਿਆਸ ਦੇ ਨਾਲ ਝੁਰਸ ਕਰਕੇ ਉਹਨਾਂ ਨੇ ਦੁਖੀ ਹੋ ਕਰਕੇ ਤੜਪ ਤੜਪ ਕੇ ਮਰਨਾ ਕੀਤਾ, ਉਹਨਾਂ ਦਾ ਪਾਪ ਵੀ ਤੇਰੇ ਸਿਰ ਚੜਿਆ। ਜਦੋਂ ਇਹ ਆਖਿਆ, ਕਹਿਣ ਲੱਗੇ ਤੂੰ ਮਨਮੁਖ ਹੈ, ਤੂੰ ਗੁਰਮੁਖ ਨਹੀਂ ਕਦੇ ਵੀ ਹੋ ਸਕਦਾ, ਭਾਵੇਂ ਕਿੰਨੀਆਂ ਵੀ ਤੇਰੇ ਅੰਦਰ ਕਰਾਮਾਤਾਂ ਨੇ। ਤੂੰ ਬਾਰ-ਬਾਰ ਕਹੀ ਜਾਵੇਂ ਕਿ ਮੈਂ ਬੜਾ ਸ਼ਕਤੀਆਂ ਵਾਲਾ, ਰਿੱਧੀਆਂ ਸਿੱਧੀਆਂ ਕਰਾਮਾਤਾਂ ਮੈਂ ਸਿੱਧ ਕੀਤੀਆਂ ਹੋਈਆਂ ਨੇ, ਪਰ ਕੋਈ ਵੀ ਲਾਭ ਨਹੀਂ ਤੇਰੇ ਜੀਵਨ ਦੀ ਸਫਲਤਾ ਵਾਸਤੇ। ਤੂੰ ਮਨਮੁਖ ਹੈ। ਇਹ ਗੁਰਮੁਖਾਂ ਦੀ ਨਿਸ਼ਾਨੀ। ਕਹਿੰਦੇ ਫਿਰ ਗੁਰਮੁਖ ਕਿਹਨਾਂ ਨੂੰ ਕਿਹਾ ਜਾਂਦਾ? ਜਲਾਲ ਪੀਰ ਪੁੱਛਣ ਲੱਗਾ। ਫਿਰ ਮਹਾਤਮਾ ਨੇ ਦੱਸਿਆ, ਕਹਿੰਦੇ ਜਿਹੜੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਉਹਨਾਂ ਨੂੰ ਅਸਲ ਦੇ ਵਿੱਚ ਗੁਰਮੁਖ ਆਖਿਆ ਜਾਂਦਾ। ਜਿਹੜੇ ਰੱਬ ਦੇ ਕਦੇ ਸ਼ਰੀਕ ਨਹੀਂ ਨਾ ਬਣਦੇ, ਕਦੇ ਦਾਵਾ ਨਹੀਂ ਕਰਦੇ, ਕਦੇ ਬਾਰ-ਬਾਰ ਮਜਬੂਰ ਨਹੀਂ ਕਰਦੇ ਰੱਬ ਨੂੰ ਕਿ ਰੱਬਾ ਇਸੇ ਤਰ੍ਹਾਂ ਹੋਣਾ ਚਾਹੀਦਾ, ਪਰਮਾਤਮਾ ਇਦਾਂ ਹੋਣਾ ਹੀ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹੀ ਦੇ ਵੀ ਗੁਰਬਾਣੀ ਵਿੱਚ ਬਚਨ ਹੈ ਕਿ ਗੁਰਮੁਖ ਪਿਆਰੇ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿੰਦੇ, ਕਦੇ ਵੀ ਪਰਮਾਤਮਾ ਦੇ ਬਾਣੀ ਤੋਂ ਉਲਟਾ ਨਹੀਂ ਚੱਲਣਾ ਕਰਦੇ। ਫਿਰ ਉਹਨੇ ਮੱਕੇ ਕੀ ਜਾਣਾ ਸੀ, ਉਹਨੂੰ ਸਵਾਲ ਦਾ ਜਵਾਬ ਉੱਥੇ ਮਿਲ ਗਿਆ, ਉੱਥੋਂ ਵਾਪਸ ਆ ਗਿਆ ਸੀਗਾ। ਤੇ ਜਲਾਲ ਪੀਰ ਜਦੋਂ ਮਹਾਰਾਜ ਜੀ ਦੇ ਕੋਲ ਆਇਆ ਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨਾਂ ਤੇ ਆ ਕੇ ਆਪਣਾ ਸੀਸ ਰੱਖਿਆ ਹੈ ਅਤੇ ਵੈਰਾਗ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਆਪਣੇ ਆਪ ਨੂੰ ਬੜਾ ਕਰਮਾਤੀ ਪੀਰ ਸਮਝਦਾ ਸਾਂ, ਮੈਂ ਤਾਂ ਤੇ ਗੁਰਮੁਖ ਵੀ ਨਹੀਂ ਬਣ ਸਕਿਆ। ਮਹਾਰਾਜ ਮੈਂ ਤਾਂ ਮਨਮੁਖ ਹਾਂ, ਖੁਦਾ ਤੋਂ ਬੇਮੁਖ ਹਾਂ, ਰੱਬ ਦਾ ਸ਼ਰੀਕ ਬਣਿਆ ਹੋਇਆ। ਕਿਰਪਾ ਕਰੋ ਮਹਾਰਾਜ, ਮੈਨੂੰ ਸ਼ੁਭ ਉਪਦੇਸ਼ ਦੇਵੋ, ਜਿਸ ਕਰਕੇ ਮੈਨੂੰ ਪਤੀ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਤੋ ਮਹਾਰਾਜ ਸਾਹਿਬ ਜੀ ਨੇ ਸ਼ਬਦ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕਰਕੇ। ਸਾਧ ਸੰਗਤ ਜੀ, ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਇਸੇ ਸ਼ਬਦ ਦੀ ਉਥਾਨਕਾ ਇਹੋ ਹੀ ਆਉਂਦੀ ਹੈ ਜੋ ਅਸੀਂ ਹੁਣੇ ਸਰਵਣ ਕੀਤੀ ਹੈ, ਜਲਾਲ ਪੀਰ ਵਾਲੀ। ਪਰ ਕੁਝ ਇਤਿਹਾਸ ਦੇ ਪੰਨਿਆਂ ਦੇ ਵਿੱਚ ਜੋ ਦਸਤਗੀਰ ਸ਼ੇਖ ਬ੍ਰਹਮ ਫਰੀਦ ਜਿਹੜਾ ਪੀਰ ਸੀ ਨਾ, ਪਾਕਪਟਨ ਸ਼ਹਿਰ ਦੇ ਵਿੱਚ, ਜਿਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹੀ ਦਾ ਮਿਲਾਪ ਹੋਇਆ ਸੀ। ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੂੰ ਜਿਸ ਨੇ ਪੁੱਛਿਆ ਸੀਗਾ, ਮਹਾਰਾਜ ਕਮਨ ਸੋ ਅੱਖਰ ਕਮਨ ਗੁਣ, ਕਮਨ ਸੋ ਮਣੀਆਂ ਮੰਤ, ਕਮਨ ਸੋ ਵੇਸੋ ਹਉ ਕਰੀ, ਜਿਤ ਵਸ ਆਵੀ ਕੰਤ। ਤੇ ਮਹਾਰਾਜ ਜੀ ਨੇ ਜਵਾਬ ਦਿੱਤਾ ਸੀਗਾ, ਨਿਵਨ ਸੋ ਅੱਖਰ ਖਵਨ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੇਖ ਬ੍ਰਹਮ ਫਰੀਦ ਦੇ ਪ੍ਰਤੀ ਇਹ ਸ਼ਬਦ ਉਚਾਰਨ ਕੀਤੇ ਸਨ। ਹੋਰ ਵੀ ਗਰੀਬ ਨਵਾਜ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਗੁਰਬਾਣੀ ਵਿੱਚ ਦਰਜ ਹਨ, ਪਰ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਸਾਧ ਸੰਗਤ ਜੀ ਇਹੋ ਹੀ ਉਥਾਨਕਾ ਹੈ ਜਲਾਲ ਨਾਮੇ ਪੀਰ ਦੀ। ਹਜੂਰ ਜਿਵੇਂ
ਉਸ ਪੀਰ ਦੇ ਪ੍ਰਤੀ ਇਹ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਵੀ ਸਿੱਖਿਆ ਦੇ ਰਹੇ ਆ। ਪਿਆਰ ਦੇ ਨਾਲ ਸਰਵਣ ਕਰੀਏ ਜੀ। ਘਰ ਹੀ ਮੁੰਦ ਵਿਦੇਸ ਪਿਰ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਆ, ਹੇ ਪ੍ਰਾਣਾ ਤਾਰੇ ਜੀਵਾ, ਮੁੰਦ ਜੋ ਪਤੀ ਹੈ ਨਾ, ਜੇ ਘਰ ਦੇ ਵਿੱਚ ਹੀ ਹੋਵੇ ਪਰ ਪਤਨੀ ਉਸ ਨੂੰ ਵਿਦੇਸ਼ ਗਿਆ ਹੋਇਆ ਜਾਣ ਕਰਕੇ ਕਦੇ ਵੀ ਯਾਦ ਨਾ ਕਰੇ, ਕਦੇ ਸੇਵਾ ਨਾ ਕਰੇ, ਸੇਵਾ ਵਾਲੀ ਭਾਵਨਾ ਨਾ ਮਨ ਦੇ ਅੰਦਰ ਬਣਾਵੇ, ਨਾ ਪਿਆਰ ਦੇ ਵਿੱਚ ਭਿੱਜ ਕਰਕੇ ਯਾਦ ਕਰੇ। ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ, ਨਿਤ ਝੂਰੇ ਸੰਭਾਲੇ। ਨੇਤੀ ਮਹਾਰਾਜ ਕਹਿੰਦੇ ਝੂਰਦੇ ਰਹਿੰਦੀ ਹੈ, ਪਰ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ ਕਦੇ ਸੰਭਾਲਣਾ ਕਰਦੀ। ਜਾਂ ਫਿਰ ਪਤੀ ਪਰਦੇਸ਼ ਵਿੱਚ ਗਿਆ ਹੋਵੇ ਤੇ ਸਾਧ ਸੰਗਤ ਜੀ ਘਰ ਬੈਠਿਆ ਹੋਇਆ ਜਿਹੜੀ ਪਤਨੀ ਹੈ ਨਾ, ਆਪਣੇ ਪਤੀ ਨੂੰ ਯਾਦ ਕਰ ਕਰਕੇ ਸੰਭਾਲੇ, ਭਾਵ ਬਾਰ-ਬਾਰ ਉਹਦੀ ਯਾਦ ਨੂੰ ਸਾਂਭ ਕਰਕੇ ਰੱਖਦੀ ਹੈ। ਪਿਆਰ ਵਿੱਚ ਭਿੱਜੀ ਹੋਈ ਆਪਣੇ ਪਤੀ ਨੂੰ ਯਾਦ ਕਰਦੀ ਹੈ। ਮਿਲਦਿਆ ਢਿੱਲ ਨਾ ਹੋਵਈ। ਪਰ ਕਹਿੰਦੇ ਹਨ ਕਿ ਮਿਲ ਲੱਗਿਆ ਦੇਰੀ ਨਹੀਂ ਕਦੇ ਵੀ ਲੱਗਣਾ ਕਰਦੀ। ਜੇ ਨੀਅਤ ਰਾਸ ਕਰੇ। ਜੇ ਕਿਤੇ ਨੀਅਤ ਸਾਫ਼ ਹੋ ਜਾਣਾ ਕਰੇ ਤੋ ਅੰਤਰੀ ਭਾਵ ਦੇ ਅੰਦਰ ਮਹਾਰਾਜ ਫਰਮਾਉਂਦੇ ਆ, ਘਰ ਹੀ ਮੁੰਦ ਵਿਦੇਸ ਤੇਰਾ ਨਿਤ ਝੂਰੇ ਸੰਭਾਲੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਹਿਰਦੇ ਰੂਪ ਅੰਤਸ਼ਕਰਨ ਘਰ ਦੇ ਅੰਦਰ ਪਤੀ ਅਕਾਲ ਪੁਰਖ ਪ੍ਰਮਾਤਮਾ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ ਤਾਂ ਜੀਵ ਦੇ ਅੰਦਰ ਹੀ ਹੈ, ਪਰ ਅਸਖਿਆਤ ਹੋਣੇ ਕਰਕੇ, ਭਾਵ ਪ੍ਰਤੱਖ ਸਾਖਸ਼ਾਤ ਨਾ ਹੋਣੇ ਕਰਕੇ ਮਹਾਰਾਜ ਕਹਿੰਦੇ ਦੂਰ ਜਾਪਤਾ ਕਿ ਜਿਵੇਂ ਪਰਦੇਸ ਦੇ ਵਿੱਚ ਪਰਮਾਤਮਾ ਗਿਆ ਹੋਇਆ। ਪਤੀ ਪਰਮੇਸ਼ਰ ਅਸਖਿਆਤ ਹੋਣੇ ਕਰਕੇ ਦਿਸਦਾ ਨਹੀਂ ਹੈ। ਔਰ ਜੀਵ ਰੂਪ ਜੋ ਸਖੀ ਹੈ ਨਾ, ਨਿਤ ਝੂਰੇ ਸੰਭਾਲੇ। ਨੇਤੀ ਮਹਾਰਾਜ ਕਹਿੰਦੇ ਝੂਰਦੀ ਹੈ ਪ੍ਰਮਾਤਮਾ ਦੇ ਵਿਛੋੜੇ ਕਰਕੇ। ਪਤੀ ਮਾਲਕ ਪਰਮਾਤਮਾ ਦਾ ਮਿਲਾਪ ਨਾ ਹੋਣੇ ਕਰਕੇ ਬਾਰ-ਬਾਰ ਝੂਰਦੀ ਹੈ, ਨਾਲੇ ਪਿਆਰੇ ਪਰਮੇਸ਼ਰ ਨੂੰ ਯਾਦ ਕਰਦੀ ਹੈ। ਮਿਲਦਿਆ ਢਿੱਲ ਨਾ ਹੋਵਈ। ਪਰ ਹਜੂਰ ਕਹਿੰਦੇ ਹਨ, ਪਰਮਾਤਮਾ ਦੇ ਮਿਲਾਪ ਦੇ ਨਾਲ ਮਿਲਾਪ ਹੋਣ ਦੇ ਵਿੱਚ ਥੋੜੇ ਜਿੰਨੀ ਵੀ ਕਦੇ ਦੇਰੀ ਨਹੀਂ ਲੱਗੇਗੀ, ਥੋੜੇ ਜਿੰਨੇ ਵੀ ਮਹਾਰਾਜ ਕਹਿੰਦੇ ਕਦੇ ਢਿੱਲ ਨਹੀਂ ਲੱਗਦੀ। ਜੇ ਨੀਅਤ ਰਾਸ ਕਰੇ। ਜੇ ਕਿਤੇ ਜੀਵ ਰੂਪ ਸਖੀ ਦੀ ਨੀਅਤ ਸਾਫ਼ ਹੋ ਜਾਵੇ, ਨੀਅਤ ਤੋਂ ਭਾਵ ਸ਼ਰਧਾ ਜਿਹੜੀ ਹੈ ਨਾ ਸਾਫ਼ ਹੋਵੇ, ਪੂਰਨ ਵਿਸ਼ਵਾਸ ਹੋਵੇ, ਮਨ ਵਿੱਚ ਭਾਵਨਾ ਹੋਵੇ ਕਿ ਮੇਰਾ ਮਾਲਕ ਤਾਂ ਸਰਬ ਵਿਆਪਕ ਹੈ, ਮੇਰੀ ਮੱਤ ਤੇ ਭਰਮ ਦਾ ਪਰਦਾ ਪਿਆ ਹੋਏ, ਮੈਨੂੰ ਨਹੀਂ ਪਰਮੇਸ਼ਰ ਦਿਸਦਾ, ਪ੍ਰਮਾਤਮਾ ਤਾਂ ਮੈਨੂੰ ਦੇਖਦਾ ਹੀ ਪਿਆ ਹੈ ਨਾ। ਜੇ ਮੇਰੇ ਕੋਲ ਨਿਗਾਹ ਨਹੀਂ ਹੈ ਪ੍ਰਮਾਤਮਾ ਨੂੰ ਦੇਖਣ ਦੀ, ਵਿਚਾਰ ਰੂਪੀ ਨਿਗਾਹ ਤੋਂ ਹੀਣੀ ਹਾਂ, ਪਰ ਮੇਰਾ ਮਾਲਕ ਪਤੀ ਤਾਂ ਮੈਨੂੰ ਦੇਖਦਾ ਹੀ ਪਿਆ। ਠੀਕ ਹੈ, ਜੇ ਮੇਰੇ ਦੇਖਣ ਦੇ ਵਿੱਚ ਕੋਈ ਫਰਕ ਹੈ, ਮੇਰੇ ਕੋਲ ਦੇਖਣ ਵਾਲੀਆਂ ਅੱਖਾਂ ਨਹੀਂ ਹਨ, ਪਰ ਮੇਰਾ ਮਾਲਕ ਪਰਮੇਸ਼ਰ ਤਾਂ ਮੈਨੂੰ ਦੇਖਦਾ ਪਿਆ, ਹਰ ਸਮੇਂ ਸੁਣਦਾ ਪਿਆ ਹੈ। ਮਹਾਰਾਜ ਕਹਿੰਦੇ ਜੇ ਇਦਾਂ ਦੀ ਨੀਅਤ ਸਾਫ਼ ਹੋ ਜਾਵੇ, ਜੀਵ ਰੂਪ ਸਖੀ ਸ਼ਰਧਾ ਨੂੰ ਭਾਵ ਵਿਸ਼ਵਾਸ ਨੂੰ ਪਰਪੱਕ ਕਰਕੇ ਧਾਰਨ ਕਰ ਲੈਣਾ ਕਰੇ, ਫਿਰ ਮਹਾਰਾਜ ਕਹਿੰਦੇ ਹਨ ਮਿਲਦਿਆਂ ਢਿੱਲ ਨਾ ਹੋਵਈ, ਕਦੇ ਦੇਰੀ ਨਹੀਂ ਲੱਗਣਾ ਕਰਦੀ। ਪਰਮਾਤਮਾ ਜੀਵ ਨੂੰ ਮਿਲਣ ਤੋਂ ਫਿਰ ਢਿੱਲ ਨਹੀਂ ਕਰਦਾ, ਤਤਕਾਲ ਉਸੇ ਸਮੇਂ ਆ ਕਰਕੇ ਮਿਲਦਾ ਹੈ। ਜੇ ਕਿਤੇ ਨੀਅਤ ਰਾਸ ਹੋ ਜਾਣਾ ਕਰਦੀ ਹੈ, ਜੇ ਮਨੁੱਖ ਦੀ ਨੀਅਤ ਹੀ ਸਾਧ ਸੰਗਤ ਜੀ ਖੋਟੀ ਹੈ, ਨੀਅਤ ਹੀ ਜੇ ਮਾੜੀ ਧਾਰਨ ਕੀਤੀ ਹੋਈ ਹੈ, ਫਿਰ ਭਾਵੇਂ ਜਿੰਨੇ ਮਰਜ਼ੀ ਸਾਧਨਾ ਕਰੀ ਜਾਵੇ, ਜਿਤਨਾ ਮਰਜ਼ੀ ਜੀਵ ਯਤਨ ਕਰੀ ਜਾਵੇ, ਪਰ ਪਰਮੇਸ਼ਰ ਨੂੰ ਕਦੇ ਪਾ ਨਹੀਂ ਸਕਦਾ। ਤੋ ਮਹਾਰਾਜ ਕਹਿੰਦੇ ਹਨ ਜੇ ਕਿਤੇ ਨੀਅਤ ਸਾਫ਼ ਹੋਵੇ, ਫਿਰ ਮਿਲਦਿਆਂ ਢਿੱਲ ਨਹੀਂ ਲੱਗਣਾ ਕਰਦੀ, ਪਰਮਾਤਮਾ ਸੁਦੇ ਸੇਧੀ ਪ੍ਰਾਪਤ ਹੋ ਜਾਂਦਾ ਹੈ। ਮਹੱਲਾ ਪਹਿਲਾ। ਨਾਨਕ ਗਾਲੀ ਕੂੜੀਆ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਹੈ ਕਿ ਜਿਹੜੀਆਂ ਇਹ ਪੀਰ ਜੀ ਸੰਸਾਰ ਦੀਆਂ ਗੱਲਾਂ ਕਰਨੀਆਂ ਨਾ ਕਿ ਮੈਂ ਬੜਾ ਕਰਾਮਾਤੀ ਹਾਂ, ਖੁਦਾ ਮੇਰੀ ਕੀਤੀ ਹੋਈ ਅਰਜ਼ ਨੂੰ ਕਬੂਲ ਕਰ ਲੈਂਦਾ, ਜੋ ਵੀ ਮੈਂ ਆਖਦਾ ਕਦੇ ਮੋੜਦਾ ਨਹੀਂ ਹੈ। ਮਹਾਰਾਜ ਕਹਿੰਦੇ ਜਿਤਨੀਆਂ ਵੀ ਸੰਸਾਰ ਦੀਆਂ ਕਰਾਮਾਤਾਂ ਦੀਆਂ ਗੱਲਾਂ ਨੇ ਝੂਠੀਆਂ ਹਨ,
ਇਹ ਮਹਾਰਾਜ ਕਹਿੰਦੇ ਸਫਲੀਆਂ ਨਹੀਂ ਹਨ। ਬਾਜ ਪ੍ਰੀਤ ਕਰੇ, ਜਿਹੜੀ ਪ੍ਰਮਾਤਮਾ ਦੀ ਪ੍ਰੀਤੀ ਤੋਂ ਬਿਨਾ ਹੋਰ ਸੰਸਾਰ ਦੀਆਂ ਗੱਲਾਂ ਬਾਤਾਂ ਕਰਨੀਆਂ, ਝਖਾਂ ਮਾਰਨੀਆਂ ਨੇ, ਸਭ ਕੁਝ ਝੂਠੀਆਂ ਹਨ। ਇਹ ਵਚਨ ਤਾਂ ਸਾਧ ਸੰਗਤ ਜੀ ਵੇਦਾਂ, ਪੁਰਾਣਾਂ, ਸ਼ਾਸਤਰਾਂ, ਸਿਮਰਤੀਆਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਲਿਖੇ ਹੋਏ ਹੈ। ਜਿਵੇਂ ਹਜੂਰ ਦੇ ਵਚਨ ਹਨ, ਸਿਮਰਤ ਸ਼ਾਸਤਰ ਵੇਦ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਿ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾ ਜਿੰਨੀਆਂ ਵੀ ਸੰਸਾਰ ਦੀਆਂ ਗੱਲਾਂ ਕਰਨੀਆਂ ਨੇ, ਸਭ ਮਹਾਰਾਜ ਕਹਿੰਦੇ ਹੋਛੀਆਂ ਹਨ, ਕੁਝ ਵੀ ਸੱਚ ਨਹੀਂ ਹੈ, ਸਭ ਝੂਠੀਆਂ ਨੇ। ਤੋ ਇਸੇ ਪ੍ਰਕਾਰ ਇਹ ਭਾਵੇਂ ਜੀਵ ਕਹੀ ਜਾਵੇ ਕਿ ਮੈਂ ਬੜਾ ਗੱਲੜੀ ਹਾਂ, ਮੈਨੂੰ ਗੱਲਾਂ ਕਰਨ ਦਾ ਬੜਾ ਢੰਗ ਹੈ, ਬੜੀਆਂ ਸਿਆਣਪਾਂ ਦੇ ਨਾਲ ਮੈਂ ਗੱਲਾਂ ਕਰਦਾ, ਬੜੀ ਸਿਆਣਪ ਹੈ, ਬੜੀ ਲਿਆਕਤ ਹੈ ਮੇਰੇ ਕੋਲ ਬੋਲਣ ਦੀ, ਪਰ ਹਜੂਰ ਕਹਿੰਦੇ ਵਾਹਿਗੁਰੂ ਦੇ ਪਿਆਰ ਤੋਂ ਬਿਨਾ ਇਹ ਜੀਵ ਨਿਸ਼ਚੈ ਕਰਕੇ ਜਾਣਦਾ ਕਿ ਸਭ ਕੁਝ ਝੂਠਾ ਹੈ, ਕੁਝ ਵੀ ਸੱਚਾ ਨਹੀਂ ਹੈ। ਕੇਵਲ ਪਰਮੇਸ਼ਰ ਦਾ ਪਿਆਰ, ਵਾਹਿਗੁਰੂ ਦਾ ਨਾਮ ਹੀ ਮਹਾਰਾਜ ਕਹਿੰਦੇ ਸਦੀਵੀ ਕਾਲ ਲਈ ਸੱਚਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨਾਨਕ ਗਾਲੀ ਕੂੜੀਆਂ ਬਾਝ ਪ੍ਰੀਤ ਕਰੇ। ਜੇ ਤਾਂ ਪਰਮੇਸ਼ਰ ਦੇ ਪਿਆਰ ਦੇ ਵਿੱਚ ਭੇਜ ਕਰਕੇ ਰੱਬ ਦੀਆਂ ਗੱਲਾਂ ਕਰਦਾ, ਉਹ ਤਾਂ ਮਹਾਰਾਜ ਕਹਿੰਦੇ ਲੇਖੇ ਵਿੱਚ ਹਨ। ਜੇ ਗੱਲਾਂ ਤਾਂ ਰੱਬ ਦੀਆਂ ਕਰਦਾ, ਪਰ ਕੇਵਲ ਬੱਧਾ ਚੱਟੀ ਭਰਦਾ, ਹਿਰਦੇ ਅੰਦਰ ਪਿਆਰ ਨਹੀਂ ਹੈ, ਮਹਾਰਾਜ ਕਹਿੰਦੇ ਉਹ ਵੀ ਜਾਣਨਾ ਕਰਕੇ ਕੂੜਾ ਹੀ ਹੈ। ਭਾਵ ਉਹਦੇ ਵਿੱਚ ਜੀਵਨ ਦੀ ਸਫਲਤਾ ਨਹੀਂ ਪ੍ਰਾਪਤ ਹੋਣ ਵਾਲੀ। ਜੇ ਹਿਰਦੇ ਅੰਦਰ ਛਲ ਕਪਟ ਧਾਰਨ ਕਰਕੇ ਰੱਖਿਆ ਹੋਇਆ, ਮੁਖ ਤੋਂ ਰੱਬ ਦੀਆਂ ਗੱਲਾਂ ਕਰ ਕਰਕੇ ਸੁਣਾਉਂਦਾ ਹੈ, ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰ ਤੋਂ ਬਿਨਾਂ ਸਭ ਝੂਠੀਆਂ ਹਨ। ਤਿਚਰ ਜਾਣੈ ਭਲਾ ਕਰ, ਉਦੋਂ ਤੱਕ ਰੱਬ ਨੂੰ ਸੰਸਾਰ ਦੇ ਲੋਕ ਭਲਾ ਕਰਕੇ ਜਾਣਦੇ ਹੈ। ਉਦੋਂ ਤੱਕ ਪਰਮਾਤਮਾ ਨੂੰ ਕਹਿੰਦੇ ਨੇ ਬੜਾ ਚੰਗਾ ਹੈ, ਪਰਮੇਸ਼ਰ ਬੜਾ ਹੀ ਭਲਾ ਹੈ। ਜਿਚਰ ਲੇਵੈ ਦੇ, ਜਦੋਂ ਤੱਕ ਪ੍ਰਮਾਤਮਾ ਦਾਤਾਂ ਦੇਈ ਜਾਂਦਾ ਹੈ ਤੇ ਸੰਸਾਰ ਦੇ ਜੀਵ ਦਾਤਾਂ ਲਈ ਜਾਂਦੇ ਹਨ। ਪ੍ਰਮਾਤਮਾ ਜਦੋਂ ਤੱਕ ਦਾਤਾਂ ਦੇਈ ਜਾਂਦਾ, ਜੋ ਵੀ ਦਾਤ ਮੰਗੀ ਰੱਬ ਨੇ ਦੇ ਦਿੱਤੀ, ਜੋ ਵੀ ਅਰਜ਼ ਕੀਤੀ ਪ੍ਰਮਾਤਮਾ ਨੇ ਕਬੂਲ ਕਰ ਲਈ, ਤਤਕਾਲ ਉਸੇ ਸਮੇਂ ਦਾਤ ਦੇ ਦਿੱਤੀ ਹੈ। ਕਿਉਂਕਿ ਹਜੂਰ ਦੇ ਮੁੱਖ ਵਾਕ ਹਨ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਪਰਮਾਤਮਾ ਨੇ ਹੱਥਾਂ ਦੀਆਂ ਹਥੇਲੀਆਂ ਤੇ ਦਾਤਾਂ ਟਿਕਾਈਆਂ ਹੋਈਆਂ ਨੇ। ਤਮਾਮ ਸੰਸਾਰ ਦੇ ਜੀਵ ਜੰਤੂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਦੇਰੀ ਨਾ ਲੱਗ ਜਾਵੇ, ਆਪਣੇ ਸਿੱਖ ਨੂੰ ਦਾਤ ਦੇਣ ਲੱਗੇ ਆ। ਪਰ ਜੇਕਰ ਕਰਮਾਂ ਦੇ ਵਿੱਚ ਹੀ ਦਾਤ ਨਹੀਂ ਲਿਖੀ ਹੋਈ ਪਰਮੇਸ਼ਰ ਨੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਨਹੀਂ ਦਾਤ ਪ੍ਰਾਪਤ ਹੋਣਾ ਕਰਦੀ ਤੇ ਫਿਰ ਰੱਬ ਨੂੰ ਤਾਨੇ ਮਾਰਨ ਲੱਗ ਪੈਂਦਾ, ਫਿਰ ਪ੍ਰਮਾਤਮਾ ਦੇ ਗਿਲਾ ਕਰਦਾ, ਸ਼ਿਕਵਾ ਕਰਨਾ ਸ਼ੁਰੂ ਕਰ ਦਿੰਦਾ ਕਿ ਮੈਂ ਇੰਨਾ ਸਮਾਂ ਹੋ ਗਿਆ ਮੈਨੂੰ ਬੰਦਗੀ ਕਰਦਿਆਂ, ਕਿਉਂ ਨਹੀਂ ਦਾਤ ਦਿੱਤੀ? ਇੰਨਾ ਸਮਾਂ ਹੋ ਗਿਆ ਮੈਨੂੰ ਸਾਧਨਾ ਕਰਦਿਆਂ ਹੋਏ, ਕਿਉਂ ਨਹੀਂ ਮੇਰੀ ਝੋਲੀ ਵਿੱਚ ਦਾਤ ਪਾਈ? ਰੱਬ ਦਾ ਸ਼ਰੀਕ ਬਣ ਜਾਂਦਾ। ਤੋ ਇਸ ਪ੍ਰਕਾਰ ਕਈ ਵਾਰ ਤਾਂ ਬੰਦਗੀ ਕਰਨੀ ਛੱਡ ਦਿੰਦਾ। ਐਸਾ ਕਲਯੁਗੀ ਜੀਵਾਂ ਦਾ ਸੁਭਾਅ। ਸਾਧ ਸੰਗਤ ਜੀ, ਕਈ ਵਾਰ ਅਸੀਂ ਗੁਰਬਾਣੀ ਪੜ੍ਹਨੀ ਛੱਡ ਦਿੰਦੇ ਹਾਂ, ਨਿਤਨੇਮ ਕਰਨਾ ਹੀ ਛੱਡ ਦਿੰਦੇ ਹਾਂ, ਨਾਮ ਜਪਣਾ ਹੀ ਛੱਡ ਦਿੰਦੇ ਹਾਂ ਕਿ ਸਾਨੂੰ ਕਿਹੜਾ ਕੁਝ ਪ੍ਰਾਪਤ ਹੋ ਰਿਹਾ ਹੈ, ਸਾਨੂੰ ਕਿਹੜਾ ਕੁਝ ਪ੍ਰਾਪਤ ਹੋ ਗਿਆ ਹੈ। ਤੇ ਜੇ ਇਹਦੇ ਤੋਂ ਬਿਨਾਂ ਸਾਧ ਸੰਗਤ ਜੀ ਹੋਰ ਥਾਂ ਵੀ ਕਿਹੜੀ ਜਿੱਥੇ ਜਾ ਕੇ ਕੁਝ ਪ੍ਰਾਪਤ ਹੋ ਜਾਵੇ, ਕਿ ਸਾਨੂੰ ਕਿਹੜਾ ਕੁਝ ਸੁੱਖ ਮਿਲਿਆ। ਪਰ ਇਹਦੇ ਤੋਂ ਬਿਨਾਂ ਕਿਤੇ ਸੁੱਖ ਮਿਲਣ ਵਾਲਾ ਵੀ ਨਹੀਂ ਹੈ। ਜਿੰਨਾ ਮਰਜ਼ੀ ਕੋਈ ਯਤਨ ਕਰ ਕਰਕੇ, ਜਿੰਨੀ ਮਰਜ਼ੀ ਭੱਜ ਦੌੜ ਕਰਕੇ ਕੋਈ ਦੇਖ ਲਵੇ ਸਾਂ, ਠੀਕ ਹੈ, ਕੋਈ ਦੇਰ ਲੱਗ ਰਹੀ ਹੈ ਕਿ ਪ੍ਰਮਾਤਮਾ ਸਾਡੇ ਕਰਮਾਂ ਦਾ ਫਲ ਸਾਨੂੰ ਭੁਗਤਾਉਂਦਾ ਪਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਹੈ ਕਿ ਜੇ ਪ੍ਰਾਪਤੀ ਨਹੀਂ ਹੋਈ ਤੇ ਹੋਣੀ ਨਹੀਂ ਹੈ, ਕੋਈ ਸਮਾਂ ਤਾਂ ਲੱਗ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਹਾਂ ਦੇਰ ਹੋ ਸਕਦੀ, ਪਰ ਹਨੇਰ ਨਹੀਂ ਕਦੇ ਹੋ ਸਕਦਾ। ਸਾਡੇ ਕਰਮਾਂ ਦਾ ਫਲ ਸਾਨੂੰ ਭੁਗਤਾਉਣ ਦੇ ਲਈ ਪ੍ਰਮਾਤਮਾ ਨੇ ਦੇਰ ਲਾਵਣਾ ਕੀਤੀ ਹੈ। ਪਰ ਮਹਾਰਾਜ ਕਹਿੰਦੇ ਉਦੋਂ ਤੱਕ ਹੀ ਸੰਸਾਰ ਦੇ ਲੋਕ ਭਲਾ ਕਹਿੰਦੇ ਐ, ਤਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ। ਜਦੋਂ ਤੱਕ ਪ੍ਰਮਾਤਮਾ ਦਾਤਾਂ ਦੇ ਹੀ ਜਾਂਦਾ ਤੇ ਜਗਤ ਦੇ ਜੀਵ ਦਾਤਾਂ ਲਈ ਜਾਂਦੇ ਐ, ਦੇਣ ਵਾਲਾ ਦੇ ਹੀ ਜਾਂਦਾ, ਲੈਣ ਵਾਲੇ ਦਾਤਾਂ ਲਈ ਜਾਂਦੇ।
ਜਦੋਂ ਕਿਤੇ ਦਾਤ ਨਹੀਂ ਮਿਲੀ ਤੇ ਫਿਰ ਰੱਬ ਨੂੰ ਤਾਨੇ ਮਾਰਦੇ ਹਨ। ਪੌੜੀ ਜਿਨ ਉਪਾਏ ਜੀ। ਪੌੜੀ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਹੇ ਗੁਰਸਿੱਖੋ, ਜਿਸ ਪ੍ਰਮਾਤਮਾ ਨੇ तमाम ਜੀਵ ਪੈਦਾ ਕੀਤੇ ਹਨ, ਤਿਨ ਹਰ ਰਾਖਿਆ। ਉਸੇ ਪ੍ਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਜੀਵਾਂ ਦੀ ਰੱਖਿਆ ਕੀਤੀ ਹੈ। ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਵੀ ਪ੍ਰਮਾਤਮਾ ਆਪ ਹੈ। ਪ੍ਰਤਪਾਲੈ ਅਪਿਆਉ ਦੇ ਕਛ ਊਨ ਨ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਪਰਮੇਸ਼ਰ ਆਪ ਹੀ ਕਿਰਪਾ ਕਰਕੇ ਸਰਬ ਜੀਵਾਂ ਦੀ ਸੰਭਾਲਣਾ ਕਰਨ ਵਾਲਾ ਹੈ, ਆਪ ਹੀ ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਹੈ। ਐਸਾ ਪਰਮਾਤਮਾ ਦਾ ਸਰੂਪ ਹੈ। ਤੋ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਨ ਉਪਾਏ ਜੀ ਤਿਨ ਹਰ ਰਾਖਿਆ। ਪਰਮੇਸ਼ਰ ਨੇ ਆਪ ਵਿਸ਼ੇਸ਼ ਕਰਕੇ ਆਪਣੇ ਦਾਸਾਂ ਦੀ, ਆਪਣੇ ਪਿਆਰਿਆਂ ਦੀ ਰੱਖਿਆ ਕੀਤੀ ਹੈ, ਜਿਸ ਨੇ ਆਪ ਹੀ तमाम ਜੀਵਾਂ ਨੂੰ ਪੈਦਾ ਕੀਤਾ ਹੈ। ਅੰਮ੍ਰਿਤ ਸੱਚਾ ਨਾਉ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅਮਰ ਕਰ ਦੇਣ ਵਾਲਾ ਤੇ ਸਦੀਵੀ ਕਾਲ ਦੇ ਜੋ ਸੱਚਾ ਨਾਮ ਹੈ। ਭੋਜਨ ਚਾਖਿਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਅੰਮ੍ਰਿਤ ਰੂਪ ਜਾਣ ਕਰਕੇ ਭੋਜਨ ਬਣਾ ਕਰਕੇ ਚਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਭੁੱਖਾਂ ਵਾਹਿਗੁਰੂ ਨੇ ਉਹਨਾਂ ਦੀਆਂ ਮਿਟਾ ਦਿੱਤੀਆਂ ਨੇ। ਭੋਜਨ ਚਾਖਿਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਹੀ ਭੋਜਨ ਬਣਾ ਲਿਆ। ਹਰ ਨਾਮ ਹਮਾਰਾ ਭੋਜਨ ਛਤੀਹ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ। ਕਿ ਸਾਡੇ ਨਾਮ ਕਰਕੇ ਮਹਾਰਾਜ ਕਹਿੰਦੇ ਤ੍ਰਿਪਤੀ ਹੈ। ਵਾਹਿਗੁਰੂ ਦੇ ਨਾਮ ਰੂਪੀ ਭੋਜਨ ਛਕਣੇ ਕਰਕੇ ਸਾਡਾ ਮਨ ਰੱਜ ਗਿਆ। ਕਿਸੇ ਵੀ ਸੰਸਾਰ ਦੇ ਪਦਾਰਥਾਂ ਦੀ ਭੁੱਖ ਨਹੀਂ ਮਨ ਦੇ ਵਿੱਚ ਰਹਿਣਾ ਕੀਤੀ, ਕਿਸੇ ਤਰ੍ਹਾਂ ਦੀ ਲਾਲਸਾ ਨਹੀਂ ਰਹਿਣਾ ਕੀਤੀ। ਤੋ ਹਜੂਰ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਵਰਗਾ ਵਾਹਿਗੁਰੂ ਦਾ ਸੱਚਾ ਨਾਮ ਭੋਜਨ ਬਣਾ ਕਰਕੇ ਚਖਿਆ ਹੈ, ਤ੍ਰਿਪਤ ਰਹੇ ਆਗਾਏ। ਹਜੂਰ ਕਹਿੰਦੇ ਉਹਨਾਂ ਦੀ ਤ੍ਰਿਪਤੀ ਹੋ ਗਈ ਹੈ। ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਕਰਕੇ ਰੱਜ ਗਏ ਹੈ। ਮਨ ਕਰਕੇ ਹੁਣ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਸਤਾਉਂਦੀ। ਤ੍ਰਿਸ਼ਨਾ ਦੀ ਅੱਗ ਵੀ ਤਿਨਾਂ ਦੀ ਬੁਝ ਗਈ ਹੈ। ਮਿੱਟੀ ਭਾਖਿਆ। ਤੇ ਜਿਹੜੀ ਮਨ ਦੀ ਆ ਭਾਖਿਆ ਬਾਰ-ਬਾਰ ਅਭਿਲਾਸ਼ਾ ਕਰਨੀਆਂ ਨੇ, ਕਦੇ ਕਿਸੇ ਪਦਾਰਥਾਂ ਦੀ ਇੱਛਾ ਕਰਨੀ, ਕਦੇ ਕਿਸੇ ਪਦਾਰਥਾਂ ਦੀ, ਉਹਨੂੰ ਕਹਿੰਦੇ ਅਭਿਲਾਸ਼ਾ। ਅਭਾਖਿਆ ਮਹਾਰਾਜ ਕਹਿੰਦੇ ਸਭ ਮਿਟ ਗਈ। ਮਿੱਟੀ ਭਾਖਿਆ ਜਿੰਨੀਆਂ ਵੀ ਅਭਿਲਾਸ਼ਾਵਾਂ ਮਨ ਦੇ ਅੰਦਰ ਪੈਦਾ ਹੁੰਦੀਆਂ ਸਨ ਸਭ ਮਿਟ ਗਈਆਂ ਨੇ। ਐਸਾ ਪਰਮੇਸ਼ਰ ਦੇ ਨਾਮ ਅੰਮ੍ਰਿਤ ਰੂਪੀ ਭੋਜਨ ਨੂੰ ਚਖਿਆ ਹੈ। ਜਿਨ੍ਹਾਂ ਨੇ ਹਿਰਦੇ ਹੋ ਕੇ ਵਾਹਿਗੁਰੂ ਦਾ ਨਾਮ ਜਪਿਆ, ਸੱਚੇ ਪਾਤਸ਼ਾਹ ਕਹਿੰਦੇ ਤਿਨਾਂ ਦੀ ਮਨ ਕਰਕੇ ਤ੍ਰਿਪਤੀ ਹੋ ਗਈ ਹੈ। ਉਹ ਮਨ ਕਰਕੇ ਜੀਵ ਰੱਜ ਗਏ ਹੈ। ਨਹੀਂ ਤਾਂ ਐਸੀ ਹਾਲਤ ਹੈ ਸੰਸਾਰ ਦੇ ਜੀਵਾਂ ਦੀ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਕਦੇ ਵੀ ਮਹਾਰਾਜ ਕਹਿੰਦੇ ਭੁੱਖ ਮਿਟਦੀ ਨਹੀਂ ਹੈ। ਇਹ ਤਾਂ ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਵਾਹਿਗੁਰੂ ਦੇ ਨਾਮ ਰੂਪੀ ਜਲ ਕਰਕੇ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਹੈ, ਤਿਬਤ ਰਹੇ ਆਗਾਏ ਮਿਟੀ ਭਾਖਿਆ। ਸਭ ਮਹਾਰਾਜ ਕਹਿੰਦੇ ਉਹਨਾਂ ਦੀ ਭਵਕ ਵੀ ਮਿਟ ਜਾਣਾ ਕੀਤੀ ਹੈ, ਭਾਖਿਆ ਉਹਨਾਂ ਦੀ ਭਟਕਣਾ ਵੀ ਮਿਟ ਗਈ ਹੈ। ਸਭ ਅੰਦਰ ਇੱਕ ਵਰਤਾ। ਫਿਰ ਸਭ ਦੇ ਅੰਦਰ ਇੱਕੋ ਹੀ ਪ੍ਰਮਾਤਮਾ ਵਰਤਦਾ ਹੋਇਆ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਸਰਬ ਘਟਾਂ ਘਟਾਂ ਵਿੱਚ ਇੱਕ ਪਰਮੇਸ਼ਰ ਹੀ ਵਰਤ ਰਿਹਾ ਹੈ। ਕਿਨੈ ਵਿਰਲੇ ਲਾਖਿਆ। ਪਰ ਹਰ ਇੱਕ ਜੀਵ ਨੇ ਨਹੀਂ ਜਾਣਿਆ ਕਿ ਪ੍ਰਮਾਤਮਾ ਘਟਾਂ ਘਟਾਂ ਵਿੱਚ ਵਰਤਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿਨੈ ਵਿਰਲੇ ਲਾਖਿਆ। ਜਿਨ੍ਹਾਂ ਨੇ ਲਖਣਾ ਬਿਰਤੀ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ, ਉਹਨਾਂ ਨੇ ਸਾਧ ਸੰਗਤ ਜੀ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ ਹੈ, ਲਖਿਆ ਹੈ ਕਿ ਪਰਮੇਸ਼ਰ ਸਰਬ ਘਟਾਂ ਦੇ ਅੰਦਰ ਵਰਤਦਾ ਪਿਆ। ਤੇ ਇਹਨਾਂ ਸਤਿਪੁਰਸ਼ਾਂ ਨੇ ਨਿਸ਼ਚੈ ਕਰਕੇ ਜਾਣਿਆ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਕਿ ਵਾਹਿਗੁਰੂ ਆਪ ਹੀ ਸਰਬ ਘਟਾਂ ਦੇ ਅੰਦਰ ਵਰਤਦਾ ਪਿਆ ਹੈ। ਐਸਾ ਮਹਾਰਾਜ ਕਹਿੰਦੇ ਕੋ ਵਿਰਲੇ ਗੁਰਮੁਖ ਪਿਆਰੇ ਹੈ। ਸਭ ਥਾਵਾਂ ਤੇ ਮਿਲਣ ਵਾਲੇ, ਐਸੇ ਬੰਦਗੀ ਕਰਨ ਵਾਲੇ ਸਭ ਥਾਵਾਂ ਤੇ ਨਹੀਂ ਹੈ ਮਿਲਣ ਵਾਲੇ। ਕਿ ਹਰ ਘਰ ਦੇ ਅੰਦਰ ਸਭ ਥਾਵਾਂ ਤੇ ਮਿਲ ਜਾਣ ਨਹੀਂ। ਮਹਾਰਾਜ ਜੀ ਦੇ ਬਚਨ ਹਨ, ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇ ਹੈਨ ਵਿਰਲੇ ਨਾਹੀ ਗਣੇ, ਫੈਲ ਫੱਕੜ ਸੰਸਾਰ। ਹੋਰ ਭਾਵੇਂ ਬਹੁਤ ਗਿਣਤੀ ਹੈ ਸੰਸਾਰ ਦੇ ਜੀਵਾਂ ਦੀ, ਪਰ ਰੱਬ ਦੇ ਪਿਆਰੇ ਕੋ ਵਿਰਲੇ ਟਾਵੇਂ ਟਾਵੇਂ ਹੈ।
ਜਿਨ੍ਹਾਂ ਨੇ ਸਭ ਥਾਵਾਂ ਤੇ ਨਿਸ਼ਚੈ ਕਰਕੇ ਹਰ ਘਟ ਦੇ ਅੰਦਰ ਜਾਣਿਆ ਕਿ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਜਨ ਨਾਨਕ ਭਏ ਨਿਹਾਲ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਹੈ, ਉਹ ਗੁਰਮੁਖ ਪਿਆਰੇ ਨਿਹਾਲ ਹੋ ਗਏ, ਜੀਵਨ ਮੁਕਤੀ ਦਾ ਆਨੰਦ ਮਾਣ ਰਹੇ ਹੈ, ਬੰਧਨਾਂ ਤੋਂ ਆਜ਼ਾਦ ਹੋ ਗਏ ਨੇ। ਜੀਵਨ ਮੁਕਤ ਉਹਨਾਂ ਨੂੰ ਮਹਾਰਾਜ ਕਹਿੰਦੇ ਕਿਹਾ ਜਾਂਦਾ ਹੈ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਪ੍ਰਭ ਕੀ ਪਾਖਿਆ। ਜਿਨ੍ਹਾਂ ਨੇ ਪਰਮੇਸ਼ਰ ਦਾ ਪੱਖ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਸੰਸਾਰ ਦਾ ਪੱਖ ਛੱਡ ਕੇ ਨਾ ਰੱਬ ਦਾ ਪੱਖ ਧਾਰਨ ਕੀਤਾ ਆਪਣੇ ਜੀਵਨ ਦੇ ਅੰਦਰ। ਪੱਖ ਤੋਂ ਭਾਵ ਰੱਬ ਦੇ ਵੱਲ ਹੋ ਗਏ, ਸੰਸਾਰ ਦੇ ਵੱਲੋਂ ਹਟ ਕਰਕੇ ਸੰਸਾਰ ਦਾ ਪਾਸਾ ਛੱਡ ਕੇ ਪ੍ਰਮਾਤਮਾ ਦਾ ਪਾਸਾ ਜੀਵਨ ਵਿੱਚ ਧਾਰਨ ਕਰ ਲਿਆ। ਜਿਨ੍ਹਾਂ ਨੇ ਪਰਮੇਸ਼ਰ ਦਾ ਪੱਖ ਧਾਰਨ ਕੀਤਾ ਹੈ, ਹਜੂਰ ਕਹਿੰਦੇ ਹਨ ਉਹ ਗੁਰਮੁਖ ਪਿਆਰੇ ਨਿਹਾਲ ਹੋ ਗਏ ਹੈ। ਮਾਇਆ ਦੇ ਸਭ ਸੰਸਾਰ ਦੇ ਕਰਤਾ ਭੋਗਤਾ ਔਰ ਮੋਹ ਮਮਤਾ ਦੇ ਬੰਧਨਾਂ ਤੋਂ ਮਹਾਰਾਜ ਕਹਿੰਦੇ ਤੇ ਇਹਨਾਂ ਨੇ ਸੁਤੰਤਰ ਹੋ ਜਾਣਾ ਕੀਤਾ। ਉਹ ਗੁਰਮੁਖ ਪਿਆਰੇ ਆਜ਼ਾਦ ਹੋ ਗਏ ਹੈ ਜਿਨ੍ਹਾਂ ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ। ਪ੍ਰਭ ਕੀ ਪਾਖਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਪੱਖ ਵੱਲ ਆ ਜਾਣਾ ਕੀਤਾ ਹੈ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਨੋ ਸਭ ਕੋ ਵੇਖਦਾ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਡਹੰਸ ਰਾਗ ਦੀ ਵਾਰ ਦਾ ਅਖੀਰਲਾ ਸ਼ਬਦ ਉਚਾਰਨ ਕਰਦੇ ਹੋਏ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹੇ ਗੁਰਸਿੱਖੋ, ਭਾਵੇਂ ਤਮਾਮ ਜੀਵ ਪੂਰੇ ਸਤਿਗੁਰਾਂ ਦੇ ਦਰਸ਼ਨ ਕਰਦੇ ਹੈ, ਮਹਾਰਾਜ ਜੀ ਦੇ ਕੋ ਆ ਕਰਕੇ ਦੇਖਦੇ ਹੈ, ਸਤਿਗੁਰੂ ਜੀ ਦੇ ਆ ਕੇ ਦਰਸ਼ਨ ਪਰਸਦੇ ਹਨ। ਜੇਤਾ ਜਗਤ ਸੰਸਾਰ। ਜਿੰਨਾ ਵੀ ਸੰਸਾਰ, ਜਿੰਨਾ ਵੀ ਇਹ ਜਗਤ ਹੈ, ਜਗਤ ਤੋਂ ਭਾਵ ਜੈ ਤੇ ਗਤ। ਗਤ ਕਹਿੰਦੇ ਨੇ ਮੌਤ ਨੂੰ, ਜੈ ਨਾਮ ਹੈ ਜਨਮ ਦਾ, ਉਹਨੂੰ ਜਗਤ ਆਖਿਆ ਜਾਂਦਾ ਹੈ। ਜਿਹੜਾ ਜਗਤ ਜਨਮ ਧਾਰਨ ਕਰਦਾ ਹੈ, ਗਤ ਫਿਰ ਮੌਰ ਦੇ ਮੂੰਹ ਵਿੱਚ ਪੈ ਜਾਂਦਾ ਹੈ। ਜਿੰਨਾ ਵੀ ਸੰਸਾਰ ਹੈ, ਤਮਾਮ ਸੰਸਾਰ ਦੇ ਜਗਤ ਦੇ ਜੀਵ ਹੈ, ਉਹ ਪੂਰੇ ਸਤਿਗੁਰਾਂ ਦੇ ਮਹਾਰਾਜ ਕਹਿੰਦੇ ਦਰਸ਼ਨ ਭਾਵੇਂ ਕਰਦੇ ਹੈ, ਸੱਚੇ ਪਾਤਸ਼ਾਹੀ ਦੇ ਕੋਲ ਚੱਲ ਕਰਕੇ ਆਉਂਦੇ ਹਨ। ਡਿਠੈ ਮੁਕਤ ਨ ਹੋਵਈ। ਫਲ ਇਕੱਲਾ ਦਰਸ਼ਨ ਕਰਨੇ ਮਾਤਰ ਕਦੇ ਮੁਕਤ ਨਹੀਂ ਹੋ ਸਕੀਦਾ। ਜੇ ਮਨ ਦੇ ਅੰਦਰ ਛਲ ਹੈ, ਖੋਟ ਹੈ, ਕਪਟ ਹੈ, ਮਹਾਰਾਜ ਜੀ ਦੇ ਚਰਨਾਂ ਤੇ ਵਿਸ਼ਵਾਸ ਨਹੀਂ ਹੈ, ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦਾ, ਪ੍ਰਤੱਖ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਗਰੀਬ ਨਿਵਾਜ ਸ਼ਬਦਾ ਅਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ। ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਨਾ ਕਰਦਾ, ਮਹਾਰਾਜ ਕਹਿੰਦੇ ਡਿਠੈ ਮੁਕਤ ਨਾ ਹੋਵਈ। ਕੱਲਾ ਦੇਖਣ ਮਾਤਰ, ਕੱਲਾ ਦਰਸ਼ਨ ਕਰਨੇ ਮਾਤਰ ਕਦੇ ਮੁਕਤ ਨਹੀਂ ਹੋ ਸਕੀਦਾ। ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਨਾ ਕਰਦਾ, ਉਦੋਂ ਤੱਕ ਮਹਾਰਾਜ ਕਹਿੰਦੇ ਕੱਲਾ ਦਰਸ਼ਨ ਕਰਨੇ ਮਾਤਰ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਸਾਧ ਸੰਗਤ ਜੀ, ਪ੍ਰਿਥੀ ਚੰਦ ਵੀ ਤਾਂ ਗੁਰੂ ਘਰ ਦੇ ਵਿੱਚ ਹੀ ਰਹਿੰਦਾ ਸੀਗਾ ਨਾ, ਭਾਵੇਂ ਗੁਰੂ ਸੁਪੁੱਤਰ ਸੀਗਾ, ਪਰ ਉਹਨੂੰ ਖਿਤਾਬ ਕੀ ਮਿਲਿਆ? ਮੀਣਿਆਂ ਦਾ, ਕਿ ਪ੍ਰਿਥੀ ਚੰਦ ਮੀਣਾ ਹੈ। ਪਿਤਾ ਸਤਿਗੁਰੂ ਗੁਰੂ ਰਾਮਦਾਸ ਕਰਨੇ ਕਰਕੇ ਸਾਧ ਸੰਗਤ ਜੀ ਮੀਣੇ ਦਾ ਖਿਤਾਬ ਮਿਲਣਾ ਕੀਤਾ। ਮੀਣਾ ਕਿ ਪ੍ਰਿਥੀ ਚੰਦ ਮੀਣਾ ਹੈ। ਜੇ ਗਰੀਬ ਨਵਾਜ ਸੱਚੇ ਪਾਤਸ਼ਾਹੀ ਦੀ ਵਿਚਾਰ ਧਾਰਾ ਨੂੰ ਧਾਰਨ ਕਰ ਲੈਂਦਾ, ਫਿਰ ਐਸਾ ਕਲੰਕ, ਐਸਾ ਦਾਗ ਨਹੀਂ ਸੀਗਾ ਸੰਸਾਰ ਦੇ ਅੰਦਰ ਲੱਗਣਾ। ਕਿੰਨੇ ਸਾਧ ਸੰਗਤ ਜੀ ਛਾਲ ਕਰ ਕਰਕੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦਾ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ, ਹਜੂਰ ਨੂੰ ਮਰਵਾਉਣ ਦੇ ਵਾਸਤੇ ਕਿੰਨੇ ਸਾਧ ਸੰਗਤ ਨੇ ਯਤਨ ਕੀਤੇ ਸਨ। ਤਾਂ ਇਸ ਪ੍ਰਿਥੀ ਚੰਦ ਨੂੰ ਮੀਣਾ ਆਖਿਆ ਜਾਂਦਾ ਕਿ ਮੀਣਾ ਹੈ। ਗੁਰੂ ਕੀ ਸੰਗਤ ਨੇ ਵੀ ਦੁਰਕਾਰ ਦਿੱਤਾ ਸੀਗਾ ਕਿ ਇੰਨੀਆਂ ਲਾਹਣਤਾਂ ਫਿਟਕਾਰਾਂ ਪਾਉਂਦੇ ਸਨ ਕਿ ਇਹ ਗੁਰੂ ਸੁਪੁੱਤਰ ਹੋਣ ਦੇ ਬਾਵਜੂਦ ਵੀ ਇਸੇ ਤਰ੍ਹਾਂ ਹੀ ਕਰੀ ਜਾਂਦਾ ਹੈ। ਸਾਧ ਸੰਗਤ ਜੀ, ਇਸ ਲਈ ਮਹਾਰਾਜ ਧੰਨ ਸਤਿਗੁਰੂ
ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਡਿਠੈ ਮੁਕਤ ਨਾ ਹੋਵਈ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ ਨਹੀਂ ਕਰਦਾ, ਇਕੱਲਾ ਦਰਸ਼ਨ ਕਰਨੇ ਮਾਤਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਮੁਕਤ ਨਹੀਂ ਹੋ ਸਕੀਦਾ। ਸਾਧ ਸੰਗਤ ਜੀ, ਜਿਵੇਂ ਇੱਕ ਨਗਰ ਦੇ ਵਿੱਚ ਮਹਾਰਾਜ ਗਏ ਸਨ, ਠੱਗਾਂ ਦਾ ਨਗਰ ਸੀਗਾ, ਕਿ ਉਹ ਕਿਹੜਾ ਮੁਕਤ ਹੋ ਗਏ ਸਨ। ਮਹਾਰਾਜ ਜੀ ਨੂੰ ਮਾਰਨ ਦੇ ਵਾਸਤੇ ਸਾਧ ਸੰਗਤ ਜੀ ਹਥਿਆਰ ਲੈ ਕਰਕੇ ਪਿੱਛੇ ਭੱਜ ਕਰਕੇ ਆਏ ਸਨ। ਪਰ ਜਦੋਂ ਉਹਨਾਂ ਨੂੰ ਅੰਤਰਜਾਮੀ ਸਤਿਗੁਰਾਂ ਨੇ ਪਰਲੋਕ ਦਾ ਰਸਤਾ ਦਿਖਾਇਆ ਕਿ ਨਾਮ ਜਪਣ ਤੋਂ ਬਿਨਾਂ ਪਾਪੀ ਜੀਵਾਂ ਨੂੰ, ਹਥਿਆਰੇ ਜੀਵਾਂ ਨੂੰ ਕਿਵੇਂ ਜੰਮ ਕੁੱਟ-ਕੁੱਟ ਕਰਕੇ ਮਾਰ ਕੇ ਲੈ ਕੇ ਜਾ ਰਹੇ ਸਨ, ਪਰਲੋਕ ਦਾ ਰਸਤਾ ਜਦੋਂ ਮਹਾਰਾਜ ਜੀ ਨੇ ਦਿਖਾਇਆ, ਫਿਰ ਸਾਧ ਸੰਗਤ ਜੀ ਉਹਨਾਂ ਨੇ ਸੱਚੀ ਕਿਰਤ, ਧਰਮ ਦੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦੋਂ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ ਕੀਤੀ, ਨਹੀਂ ਤਾਂ ਉਹ ਕਿਹੜਾ ਮੁਕਤ ਹੋ ਚੱਲੇ ਸਨ। ਤੋ ਇਸ ਕਰਕੇ ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਜੀਵਨ ਦੇ ਅੰਦਰ ਬਹੁਤ ਜ਼ਰੂਰੀ ਹੈ। ਮਹਾਰਾਜ ਜੀ ਦੇ ਵਿਚਾਰ ਦੁਆਰਾ ਹੀ ਸਾਧ ਸੰਗਤ ਜੀ ਆਪਣੇ ਔਗੁਣਾਂ ਦੀ ਪਹਿਚਾਣ ਹੁੰਦੀ ਹੈ ਔਰ ਪਰਮੇਸ਼ਰ ਦੇ ਸ਼ੁਭ ਗੁਣਾਂ ਦੀ ਪਹਿਚਾਣ ਹੁੰਦੀ ਹੈ। ਨਹੀਂ ਤਾਂ ਉਵੇਂ ਗੁਣ ਕੋਈ ਵੀ ਸਾਡੇ ਪੱਲੇ ਨਹੀਂ ਹੁੰਦਾ, ਪਰ ਔਗੁਣਾਂ ਕਰਕੇ ਸਾਧ ਸੰਗਤ ਜੀ ਅਸੀਂ ਹੰਕਾਰ ਕਰਦੇ ਰਹਿੰਦੇ ਹਾਂ। ਜੇ ਤਾਂ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰੇ, ਫਿਰ ਤਾਂ ਗੁਣਵਾਨ ਹੁੰਦਾ ਹੋਇਆ ਵੀ ਨਿਮਰਤਾ ਧਾਰਨ ਕਰਕੇ ਰੱਖਦਾ। ਇਹੋ ਮਨ ਵਿੱਚ ਭਾਵਨਾ ਬਣਾ ਕਰਕੇ ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਮਾਲਕ ਦੇ ਨਾਲ ਕਿਵੇਂ ਮੇਰਾ ਮਿਲਾਪ ਹੋ ਸਕਦਾ? ਮੇਰੇ ਅੰਦਰ ਤਾਂ ਔਗਣ ਹੀ ਔਗਣ ਹਨ, ਮੇਰੇ ਅੰਦਰ ਤਾਂ ਸ਼ੁਭ ਗੁਣ ਕੋਈ ਵੀ ਨਹੀਂ ਹੈ। ਨਹੀਂ ਤਾਂ ਅਸੀਂ ਦੂਜਿਆਂ ਵਿੱਚ ਤਾਂ ਔਗਣ ਦੋਸ਼ ਆਰੋਪਦੇ ਰਹਿੰਦੇ ਹਾਂ। ਖਿਮਾ ਕਰਨਾ ਸਾਧ ਸੰਗਤ ਜੀ, ਆਪਣੇ ਗੁਣ ਹੀ ਬਾਰ-ਬਾਰ ਅਸੀਂ ਯਾਦ ਕਰਕੇ ਹੰਕਾਰ ਕਰਦੇ ਰਹਿੰਦੇ ਆ। ਪਰ ਜੇ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਨਾ, ਫਿਰ ਮਨੁੱਖ ਆਪਣੇ ਔਗੁਣਾਂ ਨੂੰ ਦੇਖਦਾ ਹੈ ਤੇ ਦੂਜਿਆਂ ਦੇ ਗੁਣਾਂ ਨੂੰ ਬਾਰ-ਬਾਰ ਪਰਖਦਾ ਰਹਿੰਦਾ ਹੈ। ਵਿਚਾਰ ਕਰ ਕਰਕੇ ਆਪਣੇ ਅੰਦਰ ਔਗੁਣਾਂ ਨੂੰ ਵਿਚਾਰਦਾ ਰਹਿੰਦਾ ਹੈ, ਪਰਖਦਾ ਰਹਿੰਦਾ ਹੈ। ਤੇ ਹੋਰ ਜਿਹੜੇ ਸੰਸਾਰ ਦੇ ਜੀਵ, ਉਹਨਾਂ ਦੇ ਵਿੱਚੋਂ ਔਗਣ ਹਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਗੁਣ ਲੱਭਦਾ ਰਹਿੰਦਾ। ਇਹ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ ਦੀ ਵਡਿਆਈ ਹੈ। ਤੋ ਇਸ ਕਰਕੇ ਹਜ਼ੂਰ ਕਹਿੰਦੇ ਹਨ ਡਿਠੈ ਮੁਕਤ ਨਾ ਹੋਵਈ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਵਿਚਾਰ ਨਹੀਂ ਕਰਦਾ, ਉਦੋਂ ਤੱਕ ਕੱਲਾ ਮਹਾਰਾਜ ਕਹਿੰਦੇ ਦਰਸ਼ਨ ਕਰਨੇ ਮਾਤਰ ਵੀ ਸਫਲਾ ਨਹੀਂ ਹੋ ਸਕਦਾ। ਹਉਮੈ ਮੈਲ ਨਾ ਚੁੱਕਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਦੀ ਮੈਲ ਹੈ ਨਾ, ਜਿਹਨੂੰ ਹਉਮੈ ਦੀ ਮੈਲ ਕਿਹਾ ਜਾਂਦਾ ਹੈ, ਜਨਮਾਂ ਜਨਮਾਂਤਰਾਂ ਦੀ ਮਨ ਤੇ ਲੱਗੀ ਹੋਈ ਹੈ ਤਮਾਮ ਸੰਸਾਰ ਦੇ ਜੀਵਾਂ ਤੇ, ਇਹ ਕਦੇ ਲਹਿੰਦੀ ਨਹੀਂ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕਦੇ ਵੀ ਦੂਰ ਨਹੀਂ ਹੁੰਦੀ। ਨਾਮ ਨਾ ਲੱਗੈ ਪਿਆਰ। ਮਨ ਦੇ ਉੱਪਰ ਮੈਲ ਲੱਗਣੀ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਵੀ ਨਹੀਂ ਕਦੇ ਲੱਗਦਾ। ਸਰੀਰ ਦੇ ਅੰਦਰ ਹੰਗਤਾ, ਪਦਾਰਥਾਂ ਦੀ ਮਮਤਾ ਲੱਗੀ ਰਹਿੰਦੀ ਹੈ, ਸਰੀਰਾਂ ਦਾ ਮੋਹ ਬਣਿਆ ਰਹਿੰਦਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਵਿਕਾਰ ਜੀਵ ਨੂੰ ਆਪਣੇ ਨਾਲ ਹੀ ਗ੍ਰਸ ਕਰਕੇ ਰੱਖਦੇ ਹੈ, ਆਪਣੇ ਅਧੀਨ ਕਰਕੇ ਰੱਖਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਵੀ ਪਿਆਰ ਨਹੀਂ ਲੱਗਦਾ। ਇੱਕ ਆਪੇ ਬਖਸ਼ ਮਿਲਾਇਨ। ਹੇ ਗੁਰਸਿੱਖੋ, ਇਹ ਤਾਂ ਪ੍ਰਮਾਤਮਾ ਆਪ ਕਿਰਪਾ ਕਰੇ। ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ, ਉਹਨਾਂ ਦੇ ਔਗੁਣਾਂ ਨੂੰ ਬਖਸ਼ਿਸ਼ ਕਰਕੇ ਆਪਣੇ ਵਿੱਚ ਮਿਲਾਵਣਾ ਕੀਤਾ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਜਿਨ੍ਹਾਂ ਦੇ ਔਗੁਣਾਂ ਨੂੰ ਬਖਸ਼ ਕੇ ਆਪਣੇ ਸਰੂਪ ਦੇ ਵਿੱਚ ਮਿਲਾਉਣਾ ਚਾਹੇ, ਉਹੀ ਮਹਾਰਾਜ ਕਹਿੰਦੇ ਮਿਲੇ ਹਨ। ਦੁਬਿਧਾ ਤਜ ਵਿਕਾਰ। ਉਹ ਫਿਰ ਦੁਬਿਧਾ, ਦੁੰਦਵਾਦ ਅਤੇ ਪ੍ਰਬਲ ਵਿਕਾਰਾਂ ਨੂੰ ਮਹਾਰਾਜ ਕਹਿੰਦੇ ਤਜ ਤਿਆਗ ਦਿੰਦੇ ਆ। ਤਿਨਾਂ ਨੇ ਔਗੁਣਾਂ ਨੂੰ, ਵਿਕਾਰਾਂ ਨੂੰ ਛੱਡ ਦਿੱਤਾ ਹੈ, ਜਿਨ੍ਹਾਂ ਤੇ ਵਾਹਿਗੁਰੂ ਨੇ ਆਪ ਤਰੁੱਟ ਕਰਕੇ ਬਖਸ਼ਿਸ਼ ਕੀਤੀ ਹੈ। ਕਿਰਪਾਲੂ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਹਜੂਰ ਕਹਿੰਦੇ ਇੱਕ ਆਪੇ ਬਖਸ਼ ਮਿਲਾਏ ਹਨ। ਦੁਬਿਧਾ ਤਜ ਵਿਕਾਰ, ਜਿਨ੍ਹਾਂ ਨੇ ਦੁਬਿਧਾ ਛੱਡ ਦਿੱਤੀ ਹੈ, ਦੋ ਬੇਦਾਂ ਨੂੰ ਛੱਡ ਦਿੱਤਾ ਹੈ, ਕੇਵਲ ਇੱਕ ਪ੍ਰੇਮਾ ਭਗਤੀ ਦਾ ਮਾਰਗ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਭੁੱਲੇ ਹੋਏ ਜੀਵਾਂ ਨੂੰ ਜੋ ਸਤਿਗੁਰਾਂ ਨੇ ਸਿੱਧਾ ਪ੍ਰੇਮਾ ਭਗਤੀ ਦਾ ਮਾਰਗ, ਪਰਮਾਰਥ ਦਾ ਰਸਤਾ ਦਿਖਾਇਆ ਹੈ, ਇਸ ਰਸਤੇ ਤੇ ਮਹਾਰਾਜ ਕਹਿੰਦੇ ਚੱਲ ਰਹੇ ਹੈ। ਕਦੇ ਇੱਧਰ ਉੱਧਰ ਨਹੀਂ ਦੇਖਣਾ ਕਰਦੇ। ਇਹ ਮਨ ਵਿੱਚ ਭਾਵਨਾ ਤੇ ਵਿਸ਼ਵਾਸ ਧਾਰਨ ਕਰਕੇ ਤੁਰੇ ਜਾ ਰਹੇ ਹੈ ਕਿ ਮਹਾਰਾਜ ਜੀ ਨੇ ਜੋ ਸਾਨੂੰ ਰਸਤਾ ਦਿਖਾਇਆ ਹੈ, ਇਹੋ ਜੀਵਨ ਦੀ ਸਫਲਤਾ ਦੇ ਵਾਸਤੇ ਚੰਗਾ ਹੈ, ਇਹਦੇ ਨਾਲ ਹੀ ਮੇਰੀ ਜੀਵਨ ਦੀ ਸਫਲਤਾ ਹੋਣ ਵਾਲੀ ਹੈ।
ਜਿਨ੍ਹਾਂ ਨੇ ਮਹਾਰਾਜ ਕਹਿੰਦੇ ਦੁਬਿਧਾ ਛੱਡ ਦਿੱਤੀ ਹੈ ਅਤੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਛੱਡ ਦਿੱਤਾ ਹੈ, ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਤਿਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ ਹੈ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖੋ, ਇੱਕ ਉਹ ਵੀ ਪਿਆਰ ਵਾਲੇ ਗੁਰਮੁਖ ਜਾਨਾ ਗੁਰਸਿੱਖ ਹੈਨ ਸੰਸਾਰ ਦੇ ਅੰਦਰ, ਜਿਨ੍ਹਾਂ ਨੇ ਭਾਵੇਂ ਇੱਕੋ ਵਾਰ ਹੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਐ, ਪਰ ਆਪਾ ਭਾਵ ਉਹਨਾਂ ਨੇ ਅਭਾਵ ਕਰ ਲਿਆ, ਮਰ ਮਿਲੇ, ਭਾਵ ਮਰ ਕਰਕੇ ਪਰਮੇਸ਼ਰ ਦੇ ਨਾਲ ਮਿਲ ਗਏ ਐ। ਭਾਵੇਂ ਇੱਕੋ ਵਾਰ ਹੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਝਲਕ ਮਿਲੀ ਹੈ, ਐਸਾ ਉਹਨਾਂ ਦੇ ਹਿਰਦੇ ਅੰਦਰ ਪਿਆਰ ਲੱਗਾ ਹੈ, ਐਸੀ ਹਿਰਦੇ ਦੀ ਗਰੀਬੀ ਤੇ ਇਹਨਾਂ ਨੇ ਮਹਾਰਾਜ ਕਹਿੰਦੇ ਧਾਰਨ ਕਰ ਲਈ ਹੈ। ਹੰਕਾਰ ਤੋਂ ਰਹਿਤ ਹੋ ਕਰਕੇ ਉਹਨਾਂ ਨੇ ਹੰਕਾਰ ਮਾਰ ਕਰਕੇ ਪਰਮੇਸ਼ਰ ਦੇ ਨਾਲ ਹੀ ਮਿਲ ਜਾਣਾ ਕੀਤਾ। ਸਤਿਗੁਰ ਹੇਤ ਪਿਆਰ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਤਿਗੁਰਾਂ ਦੇ ਵਾਸਤੇ ਉਹਨਾਂ ਨੇ ਹਿਰਦੇ ਅੰਦਰ ਪਿਆਰ ਧਾਰਨ ਕੀਤਾ। ਇੱਕ ਪਿਆਰ ਹੀ ਹੈ ਨਾ ਜਿਹੜਾ ਪਰਮੇਸ਼ਰ ਦੇ ਨਾਲ ਮਿਲਾਉਂਦਾ ਹੈ, ਵਿਛੜੇ ਹੋਏ ਜੀਵ ਨੂੰ ਪਰਮਾਤਮਾ ਦੇ ਵੱਲ ਲੈ ਕਰਕੇ ਜਾਂਦਾ ਹੈ। ਐਸੀ ਅਮੋਲਕ ਵਾਹਿਗੁਰੂ ਦੇ ਪਿਆਰ ਦੀ ਦਾਤ ਹੈ, ਜਿਨ੍ਹਾਂ ਨੇ ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕਰ ਲਿਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਤੁਰਟ ਕਰਕੇ ਆਪਣੇ ਵਿੱਚ ਮਿਲਾ ਲਿਆ ਹੈ। ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ। ਇਹੋ ਸੰਸਾਰ ਦੇ ਐਸੇ ਜੀਵ ਹਨ ਜਿਨ੍ਹਾਂ ਨੇ ਪੂਰੀ ਸਤਿਗੁਰਾਂ ਦੀ ਸੇਵਾ ਨਹੀਂ ਕਰਨਾ ਕੀਤੀ। ਗੁਰੂ ਘਰ ਦੇ ਵਿੱਚ ਰਹਿ ਕੇ ਗੁਰੂ ਚਰਨਾਂ ਦੇ ਕੋਲ ਰਹਿ ਕਰਕੇ ਵੀ ਮਹਾਰਾਜ ਕਹਿੰਦੇ ਕਦੇ ਸੇਵਾ ਨਹੀਂ ਕਰਦੇ। ਮੂਰਖ ਅੰਧ ਗਵਾਰ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹ ਮੂਰਖ ਬੇਸਮਝ ਹਨ, ਅੰਧ ਅੰਨੇ ਹੈ ਤੇ ਗਵਾਰ ਪਾਗਲ ਹਨ। ਉਹਨਾਂ ਨੂੰ ਪਾਗਲ ਝੱਲੇ ਵੀ ਕਿਹਾ, ਅੰਨੇ ਵੀ ਆਖਿਆ ਤੇ ਬੇਸਮਝ ਵੀ ਮਹਾਰਾਜ ਜੀ ਨੇ ਆਖਿਆ, ਜਿਹੜੇ ਗੁਰੂ ਚਰਨਾਂ ਵਿੱਚ ਰਹਿ ਕਰਕੇ ਵੀ ਕਦੇ ਸੇਵਾ ਨਹੀਂ ਕਰਦੇ। ਜੇ ਮਹਾਰਾਜ ਜੀ ਦੇ ਪਾਸ ਰਹਿ ਕੇ ਵੀ ਸੇਵਾ ਨਹੀਂ ਕਰਨੀ ਤੇ ਸਾਧ ਸੰਗਤ ਜੀ ਗੁਰੂ ਚਰਨਾਂ ਵਿੱਚ ਰਹਿਣ ਦਾ ਕੀ ਲਾਭ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਰਹਿ ਕਰਕੇ ਫਿਰ ਖਟਿਆ ਕੀ ਹੈ, ਕੀ ਪ੍ਰਾਪਤ ਕੀਤਾ? ਕੋਈ ਪ੍ਰਾਪਤੀ ਤਾਂ ਨਹੀਂ ਨਾ ਫਿਰ ਕਰ ਸਕੇ। ਜਿਵੇਂ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਜਿਹੜਾ ਭੇਖੀ ਸਿੱਖ ਬਣਿਆ ਹੋਇਆ ਸੀਗਾ, ਸਾਧ ਸੰਗਤ ਜੀ ਜਿਹਨੂੰ ਖੀਰ ਖਾਣਾ ਸਿੱਖ ਆਖਿਆ ਜਾਂਦਾ ਹੈ, ਘਿਓ ਵਾਲੀ ਖੀਰ ਹਰ ਰੋਜ਼ ਲੰਗਰ ਦੇ ਵਿੱਚ ਵਰਤਦੀ ਸੀ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ 6 ਮਹੀਨੇ ਉਹ ਸਿੱਖ ਨੂੰ ਗੁਰੂ ਘਰ ਦੇ ਵਿੱਚ ਰਹਿੰਦਿਆਂ ਹੋਏ ਹੋ ਗਏ ਸਨ। ਨਾ ਕਦੇ ਉਹਨੇ ਸੇਵਾ ਕੀਤਾ, ਨਾ ਉਹਨੇ ਸੇਵਾ ਕੀਤੀ, ਨਾ ਸਿਮਰਨ ਕੀਤਾ, ਨਾ ਕਦੇ ਮਹਾਰਾਜ ਜੀ ਦੀ ਸੰਗਤ ਵਿੱਚ ਆ ਕਰਕੇ ਬੈਠਿਆ ਸੀਗਾ। ਬਸ ਜਦੋਂ ਲੰਗਰ ਸਾਧ ਸੰਗਤ ਜੀ ਛਕਣ ਦੇ ਵਾਸਤੇ ਪੰਗਤਾਂ ਸਜਦੀਆਂ, ਉਦੋਂ ਅੱਖਾਂ ਮਲਦੇ ਨੇ ਆ ਜਾਣਾ ਤੇ ਖੀਰ ਰੱਜ ਕੇ ਖਾ ਲੈਣੀ, ਲੰਗਰ ਪ੍ਰਸ਼ਾਦ ਛਕ ਕੇ ਫਿਰ ਕਮਰਾ ਬੰਦ ਕਰਕੇ ਸੁੱਤੇ ਰਹਿਣਾ, ਘਰਾੜੇ ਮਾਰਦੇ ਰਹਿਣਾ। ਇਦਾਂ ਦੀ ਉਹ ਸਿੱਖ ਦੀ ਹਾਲਤ ਸੀ, ਤਾਂ ਉਸ ਨੂੰ ਖੀਰ ਖਾਣਾ ਸਿੱਖ ਆਖਿਆ ਜਾਂਦਾ ਸੀਗਾ। ਤੇ ਸਾਧ ਸੰਗਤ ਜੀ ਜਦੋਂ ਦਾ ਅੰਤ ਦਾ ਸਮਾਂ ਆਇਆ, ਜੋ ਸੰਗਤ ਨੇ ਭਾਵੇਂ ਉਹਨੂੰ ਕਈ ਵਾਰ ਕਹਿਣਾ ਤੇ ਆਖਣਾ ਮੈਂ ਤੁਹਾਡੇ ਆਖੇ ਕਿਉਂ ਲੱਗਾ, ਤੇ ਫਿਰ ਇੱਕ ਵਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਗਤ ਨੇ ਪ੍ਰੇਰਿਆ ਕਿ ਇਹਦਾ ਭਲਾ ਹੋ ਜਾਵੇ, ਤੁਸੀਂ ਸਮਝਾਓ ਬਾਬਾ ਜੀ। ਤੇ ਸੰਗਤ ਦੇ ਪ੍ਰੇਰੇ ਹੋ ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕਰਕੇ ਆਖਿਆ ਕਿ ਭਲਿਆ ਤੂੰ ਗੁਰੂ ਘਰ ਦੇ ਵਿੱਚ ਰਹਿੰਦਾ, ਸੇਵਾ ਸਿਮਰਨ ਕਰੇਗਾ, ਮਹਾਰਾਜ ਜੀ ਦੀ ਸੰਗਤ ਕਰੇਗਾ ਤਾਂ ਜੀਵਨ ਦੀ ਸਫਲਤਾ ਹੋਣੀ ਹੈ। ਇਹ ਬੜਾ ਅਮੋਲਕ ਦੁਰਲਭ ਦੇਹ ਹੀ ਪਰਮਾਤਮਾ ਨੇ ਦਿੱਤੀ ਹੈ। ਜੇ ਸੇਵਾ ਸਿਮਰਨ ਗੁਰੂ ਕੀ ਸੰਗਤ ਨਹੀਂ ਕਰੇਗਾ ਤੇ ਮਿਲਿਆ ਹੋਇਆ ਅਮੋਲਕ ਜੀਵਨ ਅਜਾਈ ਚਲਾ ਜਾਵੇਗਾ। ਇਸ ਕਰਕੇ ਸੇਵਾ ਕਰ ਲਿਆ ਕਰ। ਕਹਿੰਦਾ ਜਾਓ ਮੈਂ ਨਹੀਂ ਤੁਹਾਡੇ ਜੱਟਾਂ ਦੇ ਆਖੇ ਲੱਗਣਾ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਜਵਾਬ ਦੇ ਦਿੱਤਾ ਸੀਗਾ। ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਐਸੀ ਨਿਮਰਤਾ ਵਾਲੇ, ਅੱਗੋਂ ਕੋਈ ਸਰਾਫ ਦਾ ਬਚਨ ਕੁਝ ਵੀ ਨਹੀਂ ਮੁਖ ਤੋਂ ਬੋਲੇ ਤੇ ਵਾਪਸ ਆ ਗਏ। ਇੱਕ ਦਿਨ ਸੁਤੇ ਸਿੱਧੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਦੀਵਾਨ ਉਹਦੇ ਦਰਵਾਜ਼ੇ ਦੇ ਸਾਹਮਣੇ ਸਜ ਗਿਆ ਸੀਗਾ। ਮਹਾਰਾਜ ਕਹਿੰਦੇ ਅੱਜ ਇੱਥੇ ਹੀ ਮੁੜ ਕੇ ਬਾਅਦ ਵਿੱਚ ਪੰਗਤਾਂ ਲਗਾ ਲੈਣੀਆਂ। ਫਿਰ ਜਦੋਂ ਪੰਗਤ ਲੱਗੀ ਹੈ, ਲੰਗਰ ਛਕਣ ਦੇ ਵਾਸਤੇ ਨਾਮ ਜਪ ਰਹੇ ਸੀਗੇ, ਪਤਾ ਲੱਗ ਗਿਆ ਕਿ ਹੁਣ ਪੰਗਤਾਂ ਲੱਗਣ ਲੱਗੀਆਂ ਤੇ ਦਰਵਾਜ਼ਾ ਖੋਲ੍ਹਿਆ, ਅੱਖਾਂ ਮਲਦਾ ਆ ਕੇ ਪੰਗਤ ਵਿੱਚ ਬੈਠ ਗਿਆ। ਸੱਚੇ ਪਾਤਸ਼ਾਹ ਅੰਤਰਜਾਮੀ ਮਹਾਰਾਜ ਕਹਿਣਗੇ ਤੂੰ ਕੌਣ ਹੈ?
ਕਿੰਨਾ ਸਮਾਂ ਹੋ ਗਿਆ ਤੈਨੂੰ ਗੁਰੂ ਘਰ ਵਿੱਚ ਰਹਿੰਦੇ ਆ? ਕਹਿੰਦਾ ਜੀ ਮੈਨੂੰ 6 ਮਹੀਨੇ ਹੋ ਗਏ ਨੇ ਗੁਰੂ ਘਰ ਦੇ ਵਿੱਚ ਰਹਿੰਦੇ ਹੋਏ ਆ। ਮਹਾਰਾਜ ਕਹਿੰਦੇ ਕੀ ਕਰਦਾ, ਕਿਹੜੀ ਸੇਵਾ ਕਰਦਾ ਹੁੰਦਾ? ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਸੇਵਾ ਤੇ ਮੈਂ ਕੋਈ ਨਹੀਂ ਕਰਦਾ, ਨਾ ਸਿਮਰਨ ਕਰਦਾ, ਨਾ ਕਦੇ ਆਪ ਜੀ ਦੀ ਸੰਗਤ ਵਿੱਚ ਕਦੇ ਆਇਆ। ਤੇ ਮਹਾਰਾਜ ਕਹਿੰਦੇ ਤੇ ਕਰਦਾ ਕੀ ਗੁਰੂ ਘਰ ਦੇ ਵਿੱਚ? ਕਹਿੰਦਾ ਜੀ ਲੰਗਰ ਪ੍ਰਸ਼ਾਦ ਛਕ ਕੇ ਸੌ ਜਾਣਾ, ਬਸ ਹੋਰ ਕੁਝ ਨਹੀਂ ਕਰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇਵੇਂ ਕੱਲਾ ਲੰਗਰ ਪ੍ਰਸ਼ਾਦ ਛਕਣੇ ਕਰਕੇ ਮੁਕਤ ਥੋੜਾ ਹੋ ਜਾਈਦਾ, ਜੀਵਨ ਦੀ ਸਫਲਤਾ ਨਹੀਂ ਕਦੇ ਹੋ ਸਕਦੀ। ਤੇ ਫਿਰ ਹੱਥ ਜੋੜ ਕੇ ਕਹਿੰਦਾ, ਮਹਾਰਾਜ ਕਿਰਪਾ ਕਰੋ, ਤੁਸੀਂ ਕੋਈ ਢੰਗ ਦੱਸੋ ਜਿਸ ਕਰਕੇ ਜੀਵਨ ਸਫਲਾ ਹੋ ਜਾਵੇ। ਅੰਤਰਜਾਮੀ ਮਹਾਰਾਜ ਕਹਿੰਦੇ ਕਿ ਤੇਰੀ ਜਿਹੜੀ ਉਮਰ ਹੈ ਨਾ, ਕੇਵਲ 8 ਪਹਿਰ ਬਾਕੀ ਰਹਿ ਗਈ। 8 ਪਹਿਰ, ਇਹਨਾਂ 8 ਪਹਿਰਾਂ ਦੇ ਵਿੱਚ ਮਹਾਰਾਜ ਕਹਿੰਦੇ ਤੇਰੇ ਤੋਂ ਕਿਹੜੀ ਸੇਵਾ ਕਰਵਾਈਏ? ਹਾਂ ਜੇ ਸਾਡਾ ਬਚਨ ਮੰਨ ਲਵੇ ਤਾਂ ਮਹਾਰਾਜ ਕਹਿੰਦੇ ਤੇਰੀ ਮੁਕਤੀ ਹੋ ਜਾਵੇਗੀ। ਜੇ ਬਚਨ ਨਹੀਂ ਮੰਨੇਗਾ ਫਿਰ ਤੂੰ ਮੁਕਤ ਨਹੀਂ ਹੋ ਸਕੇਗਾ। ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਕੀ ਬਚਨ ਹੈ? ਕਹਿੰਦੇ ਜੰਗਲ ਵਿੱਚ ਜਾ ਕੇ ਚਿਖਾ ਬਣਾ ਕੇ ਨਾ ਅੱਗ ਵਿੱਚ ਸੜ ਕੇ ਮਹਾਰਾਜ ਕਹਿੰਦੇ ਰਾਖ ਹੋ ਜਾਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਮੁਕਤ ਕਰ ਦੇਣਗੇ। ਕਹਿੰਦਾ ਜੀ 7 ਬਚਨ ਕਹਿ ਕੇ ਚਲਾ ਤਾਂ ਗਿਆ, ਪਰ ਆਪਣੇ ਅੰਦਰ ਸਾਧ ਸੰਗਤ ਜੀ ਤੁਰਿਆ ਜਾਂਦਾ ਹੋਇਆ ਵਿਚਾਰਾ ਕਰਦਾ। ਕਹਿੰਦਾ ਕਿ ਚੰਗਾ ਭਲਾ ਦੇਸੀ ਘਿਓ ਵਾਲੀ ਖੀਰ ਖਾਂਦਾ ਸਾਂ ਤੇ ਸਿੱਖਾਂ ਨੇ ਈਰਖਾ ਕਰਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਕਢਵਾ ਦਿੱਤਾ। ਇਉਂ ਬੋਲਦਾ ਜਾ ਰਿਹਾ ਹੈ। ਫਿਰ ਜੰਗਲ ਵਿੱਚ ਗਿਆ, ਚਿਖਾ ਵੀ ਬਣਾ ਲਈ, ਅੱਗ ਵੀ ਬਾਲ ਦਿੱਤੀ, ਫਿਰ ਉਹਦੀਆਂ ਪਰਿਕਰਮਾ ਕਰੀ ਜਾਂਦਾ, ਸੜਨ ਨੂੰ ਚੇਤੀ ਨਹੀਂ ਕਰਦਾ। ਸਿਦਕ ਦਾ ਕੱਚਾ ਸੀ ਨਾ, ਮਹਾਰਾਜ ਜੀ ਤੇ ਭਰੋਸਾ ਨਹੀਂ ਸੀਗਾ। ਸਾਧ ਸੰਗਤ ਜੀ ਸਿਦਕ ਨਾ ਪਰਪੱਕ ਹੋਣੇ ਕਰਕੇ ਉਹਦੇ ਦੁਆਲੇ ਫਿਰੀ ਜਾਂਦਾ ਹੈ। ਉਸ ਸਮੇਂ ਸਾਧ ਸੰਗਤ ਜੀ ਇੱਕ ਮੇਰਾ ਨਾਮੇ ਧਾੜ ਵੀ ਆ ਰਿਹਾ ਸੀਗਾ, ਭੱਜਾ ਹੋਇਆ। ਉਹਨੇ ਲੋਕਾਂ ਦਾ ਸਾਜੋ ਸਮਾਨ, ਗਹਿਣੇ, ਧਨ ਪਦਾਰਥ, ਲੁੱਟੇ ਹੋਏ ਪੰਡ ਆਪਣੇ ਸਿਰ ਤੇ ਚੁੱਕੀ ਹੋਈ ਸੀਗੀ, ਭੱਜਾ ਆ ਰਿਹਾ। ਉਹ ਬੜਾ ਹੈਰਾਨੀਜਨਕ ਕੌਤਕ ਦੇਖ ਕਰਕੇ ਉਹ ਸਿੱਖ ਦੇ ਕੋਲ ਆ ਕੇ ਪੁੱਛਣ ਲੱਗਾ ਕਿ ਤੂੰ ਸਿੱਖ ਹੀ ਹੈ? ਗੁਰੂ ਕਾ ਸਿੱਖ ਮੈਨੂੰ ਜਾਪਦਾ, ਲਿਬਾਸ ਤੇਰਾ ਸਿੱਖਾਂ ਵਾਲਾ, ਪਰ ਇਹ ਦੱਸ ਕਿ ਅੱਗ ਦੀਆਂ ਪਰਿਕਰਮਾ ਕਿਉਂ ਕਰਦਾ ਪਿਆ? ਇਹ ਚਿਖਾ ਬਣਾਈ ਹੋਈ ਦੀਆਂ ਤੂੰ ਪਰਿਕਰਮਾ ਕਰੀ ਜਾ ਰਿਹਾ। ਫਿਰ ਉਹਨੇ ਸਾਰੀ ਆਪਣੀ ਜਿਹੜੀ ਵਾਰਤਾ ਸੀ ਸੁਣਾ ਦਿੱਤੀ, ਜਿੰਨੀ ਹਕੀਕਤ ਹੋਈ ਸੀਗੀ। ਕਹਿਣ ਲੱਗਾ ਕਿ ਗੁਰੂ ਘਰ ਦੇ ਵਿੱਚ ਰਹਿੰਦਾ ਸਾਂ, ਖਡੂਰ ਸਾਹਿਬ ਨਗਰ ਦੇ ਵਿੱਚ ਸਿੱਖਾਂ ਨੇ ਈਰਖਾ ਕਰਕੇ ਮੈਨੂੰ ਕਢਾ ਦਿੱਤਾ। ਚੰਗਾ ਭਲਾ ਮੈਂ ਖੀਰ ਛਕਦਾ ਸੀ, ਲੰਗਰ ਪ੍ਰਸ਼ਾਦ ਛਕਦਾ ਸਾਂ, ਈਰਖਾਲੂਆਂ ਨੇ ਮੈਨੂੰ ਗੁਰੂ ਮਹਾਰਾਜ ਜੀ ਤੋਂ ਬਚਨ ਕਰਾ ਕੇ ਕਢਾ ਦਿੱਤਾ। ਤੇ ਸਤਿਗੁਰੂ ਜੀ ਨੇ ਹੁਣ ਬਚਨ ਕੀਤਾ ਹੈ, ਜੇ ਚਿਖਾ ਵਿੱਚ ਸੜ ਕਰਕੇ ਤੂੰ ਰਾਖ ਹੋ ਜਾਵੇਂ ਤੈਨੂੰ ਮੁਕਤ ਕਰ ਦੇਵਾਂਗੇ। ਪਰ ਮੇਰੇ ਤੋਂ ਸੜੇ ਨਹੀਂ ਜਾ ਰਹੇ, ਜਿਉਂਦੇ ਜੀ ਕਿਵੇਂ ਮੈਂ ਸੜ ਕਰਕੇ ਰਾਖ ਹੋਵਾਂ? ਬਚਨ ਮੰਨਿਆ ਨਹੀਂ ਜਾ ਰਿਹਾ। ਉਹ ਸਾਧ ਸੰਗਤ ਜੀ ਉਹਦੇ ਭਾਗ ਜਾਗ ਪਏ। ਮੇਰੇ ਤਾੜਵੀ ਦੇ ਕਹਿਣ ਲੱਗਾ, ਗੁਰੂ ਕਾ ਬਚਨ ਮੈਨੂੰ ਅਰਦਾਸ ਕਰ ਦੇ, ਤੂੰ ਜੇ ਸੰਸਾਰ ਦੇ ਸੁਖ ਲੈਣਾ ਚਾਹੁੰਦਾ ਤੇ ਲੈ ਪੰਡ, ਇਹ ਚੁੱਕ ਲੈ, ਗਹਿਣੇ ਹਾਨੇ ਦੇ ਵਿੱਚ ਧਾਨੇ ਹੈ, ਪਦਾਰਥ ਹੈ, ਜਿੰਨਾ ਸਮਾਂ ਮਰਜੀ ਸੁਖ ਹੰਡਾਉਂਦਾ ਰਹੀਂ, ਗੁਰੂ ਕਾ ਬਚਨ ਦੀ ਅਰਦਾਸ ਮੈਨੂੰ ਕਰ ਦੇ, ਇਹਦੇ ਬਦਲੇ ਤੂੰ ਧਨ ਪਦਾਰਥ ਲੈ ਲੈ। ਕਹਿੰਦਾ ਜੀ ਠੀਕ ਹੈ। ਉਸੇ ਸਮੇਂ ਅਰਦਾਸ ਕਰ ਦਿੱਤੀ ਤੇ ਉਹ ਜਿਹੜੀ ਪੰਡ ਸੀ ਗਹਿਣੇ ਵਾਲੀ ਚੁੱਕ ਕੇ ਤੇ ਤੁਰ ਪਿਆ। ਜਿਹੜਾ ਸਾਧ ਸੰਗਤ ਜੀ ਮੇਰਾ ਧਾੜ ਵੀ ਸੀ ਨਾ, ਉਸੇ ਸਮੇਂ ਅਰਦਾਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਚਿਖਾ ਦੇ ਵਿੱਚ ਸਾੜ ਮਾਰ ਕਰਕੇ ਸੜ ਗਿਆ ਸੀਗਾ। ਇਤਿਹਾਸ ਵਿੱਚ ਬਚਨ ਲਿਖੇ ਹੋਏ ਹੈ ਕਿ ਸੁਰਪੁਰ ਤੇ ਬਿਬਾਨ ਚੱਲ ਆਵਾ, ਸਾਦਰ ਕਹਿ ਕੇ ਤੁਰਤ ਬਿਠਾਵਾ। ਆਕਾਸ਼ ਦੇ ਵਿੱਚੋਂ ਕਹਿੰਦੇ ਬਿਬਾਨ ਆਏ ਤੇ ਦੇਵਤਿਆਂ ਨੇ ਬੜੇ ਸਤਿਕਾਰ ਦੇ ਨਾਲ ਉਹ ਮੇਰੇ ਧਾੜਵੀ ਨੂੰ ਵਿੱਚ ਬਿਠਾ ਕਰਕੇ ਲੈ ਕਰਕੇ ਜਾਣਾ ਕੀਤਾ। ਉਹ ਮੁਕਤ ਹੋ ਗਿਆ। ਤੇ ਜਿਹੜਾ 8 ਪਹਿਰਾਂ ਦੇ ਵਿੱਚ ਵੀ ਜਿਹਨੇ ਸਾਧ ਸੰਗਤ ਜੀ ਮਰਨਾ ਸੀ, ਮੌਤ ਦਾ ਸਮਾਂ ਸੀਗਾ, ਉਹ ਖੀਰ ਖਾਣੇ ਭੇਖੀ ਸਿੱਖ ਦਾ ਪਿੱਛੇ ਜਿਹੜੀ ਪੁਲਿਸ ਲੱਗੀ ਹੋਈ ਸੀ ਨਾ, ਮੇਰੇ ਧਾੜਵੀ ਨੂੰ ਲੱਗਦੀ ਪਈ ਸੀ। ਉਹਨਾਂ ਨੇ ਇਸ ਖੀਰ ਖਾਣੇ ਸਿੱਖ ਨੂੰ ਚੋਰ ਜਾਣ ਕਰਕੇ ਪਕੜ ਲਿਆ। ਕੋਤਵਾਲ ਦੇ ਕੋਲ ਜਦੋਂ ਲੈ ਕਰਕੇ ਗਏ ਹੈ, ਇਹਨੂੰ ਸਜ਼ਾ ਕੀ ਸੁਣਾਈ ਗਈ ਹੈ, 8 ਪਹਿਰਾਂ ਦੇ ਅੰਦਰ ਇਹਨੂੰ ਫਾਹਾ ਦੇ ਕਰਕੇ ਮਾਰ ਦਿੱਤਾ ਜਾਵੇ। ਗੁਰੂ ਕਾ ਬਚਨ ਨਾ ਮੰਨਣੇ ਕਰਕੇ 8 ਪਹਿਰਾਂ ਦੇ ਅੰਦਰ ਇਹਨੂੰ ਫਾਹਾ ਦੇ ਕਰਕੇ ਮਾਰ ਦਿੱਤਾ ਸੀਗਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਚਰਨਾਂ ਵਿੱਚ ਰਹਿ ਕੇ, ਗੁਰੂ ਘਰ ਵਿੱਚ ਰਹਿ ਕਰਕੇ ਵੀ ਜੇਕਰ ਸੇਵਾ ਨਹੀਂ ਕਰਨੀ
ਸਾਧ ਸੰਗਤ ਜੀ ਫਿਰ ਭਲਾ ਕਿਵੇਂ ਹੋ ਸਕਦਾ ਹੈ? ਕਿਵੇਂ ਜੀਵਨ ਦੀ ਸਫਲਤਾ ਹੋ ਸਕਦੀ ਹੈ? ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ। ਜਿਨ੍ਹਾਂ ਨੇ ਗੁਰੂ ਚਰਨਾਂ ਦੀ ਸੇਵਾ ਨੇ ਕੀਤੀ, ਜਾਣੋ ਕਿ ਮੂਰਖ ਬੇਜ ਸਮਝਿਆ, ਅੰਨੇ ਹਨ, ਗਵਾਰ ਪਾਗਲ ਹਨ, ਚੱਲੇ ਹਨ। ਦੂਜੇ ਭਾਏ ਬਹੁਤ ਦੁੱਖ ਲਾਗਾ। ਦਵੇਸ਼ ਭਾਵਨਾ ਵਿੱਚ ਪਿਆਰ ਕਰਨੇ ਕਰਕੇ ਉਹਨਾਂ ਨੂੰ ਬਹੁਤਾ ਦੁੱਖ ਲੱਗਦਾ ਹੈ, ਜੰਮਣ ਮਰਨ ਦੇ ਦੁੱਖ ਲੱਗਦੇ ਹਨ। ਜਲਤਾ ਕਰੇ ਪੁਕਾਰ। ਫਿਰ ਨਰਕਾਂ ਦੀ ਅੱਗ ਦੇ ਵਿੱਚ ਸੜਦਾ ਹੋਇਆ ਪੁਕਾਰਾਂ ਕਰਦਾ ਹੈ। ਜੇ ਪ੍ਰਤੱਖ ਜੀਵਨ ਮਿਲ ਜਾਂਦਾ ਫਿਰ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਹੋਇਆ ਪੁਕਾਰਦਾ ਹੈ। ਪਰ ਮਹਾਰਾਜ ਕਹਿੰਦੇ, ਕੂਕ ਪੁਕਾਰ ਕੋ ਨਾ ਸੁਣਾਈ। ਕੋਈ ਨਹੀਂ ਫਿਰ ਪੁਕਾਰਾਂ ਸੁਣਦਾ ਹੈ। ਜਦੋਂ ਰੱਬ ਨੂੰ ਭੁਲਾ ਕਰਕੇ ਕੂਕਦਾ ਹੈ, ਮਹਾਰਾਜ ਕਹਿੰਦੇ ਜਮਾ ਵਸ ਪੈ ਕਰਕੇ ਪੁਕਾਰਾਂ ਕਰਦਾ ਹੈ, ਫਿਰ ਕੋਈ ਵੀ ਜੀਵ ਦੀ ਪੁਕਾਰ ਨਹੀਂ ਸੁਣਨ ਵਾਲਾ। ਜਿਨ ਕਾਰਨ ਗੁਰੂ ਵਿਸਾਰਿਆ। ਜਿਨ੍ਹਾਂ ਸੰਸਾਰ ਦੇ ਧਨ ਕਰਕੇ, ਪਦਾਰਥਾਂ ਕਰਕੇ ਜਾਂ ਸਖੀ ਸੰਬੰਧੀਆਂ ਪਰਿਵਾਰ ਦੇ ਜੀਵਾਂ ਕਰਕੇ ਸਤਿਗੁਰੂ ਜੀ ਨੂੰ ਵਿਸਾਰ ਦਿੱਤਾ। ਸੇ ਨਾ ਉਪਕਰੇ ਅੰਤੀ ਵਾਰ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਉਹਨਾਂ ਵਿੱਚੋਂ ਅੰਤ ਸਮੇਂ ਕੋਈ ਵੀ ਬੌੜਿਆ ਨਾ। ਇਹ ਸਾਧ ਸੰਗਤ ਜੀ ਵੱਖੋ ਵੱਖਰੇ ਇਲਾਕਿਆਂ ਦੀ ਬੋਲੀ ਹੈ। ਪੁੱਕਰੇ ਤੋਂ ਭਾਵ ਆਮ ਹੀ ਸ਼ਬਦ ਵਰਤਿਆ ਜਾਂਦਾ ਹੈ ਕਿ ਤੂੰ ਕਿਹੜਾ ਜ਼ੁਬਾਨ ਤੇ ਪੁੱਕਰਿਆ ਸਾਂ। ਜ਼ਬਾਨ ਕੀਤੀ, ਤੂੰ ਕਿਹੜਾ ਉੱਥੇ ਬੌੜਿਆ ਸਾਂ, ਤੂੰ ਕਿਹੜਾ ਪੂਰਾ ਉਤਰਿਆ, ਉਹਨੂੰ ਪੁੱਕਰੇ ਸ਼ਬਦ ਆਖਿਆ ਜਾਂਦਾ। ਉਪਕਰੇ ਉਪਕਰੇ ਪਾਠ ਬਣਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ। ਉਹਨਾਂ ਵਿੱਚ ਕੋਈ ਨਹੀਂ ਬੌੜਿਆ ਹੈ ਜੀਵ, ਜਿਨ੍ਹਾਂ ਕਰਕੇ ਪੂਰੇ ਸਤਿਗੁਰੂ ਜੀ ਨੂੰ ਵਿਸਾਰ ਛੱਡਿਆ ਕਿ ਮੇਰੇ ਤਾਂ ਧੀਆਂ ਪੁੱਤਰ, ਮੇਰੇ ਮਾਤਾ ਪਿਤਾ, ਮੇਰਾ ਪਰਿਵਾਰ ਬੜਾ ਮੇਰੇ ਨਾਲ ਪਿਆਰ ਕਰਦੇ ਆ, ਬੜਾ ਹਿੱਤ ਕਰਦੇ ਨੇ, ਤੇ ਮੇਰੇ ਕੋਲ ਤਾਂ ਸੰਗਤ ਵਿੱਚ ਜਾਣ ਦਾ ਵੀ ਸਮਾਂ ਨਹੀਂ ਮਿਲਦਾ। ਕਿਹੜੇ ਵੇਲੇ ਸੇਵਾ ਕਰਾਂ, ਕਿਹੜੇ ਵੇਲੇ ਸਿਮਰਨ ਕਰਾਂ, ਕਿਹੜੇ ਵੇਲੇ ਮਹਾਰਾਜ ਜੀ ਦੇ ਦਰਸ਼ਨ ਜਾ ਕਰਕੇ ਕਰਾਂ, ਮੈਨੂੰ ਤਾਂ ਪਰਿਵਾਰ ਦੇ ਵਿੱਚੋਂ ਮੇਲ ਹੀ ਨਹੀਂ ਮਿਲਦਾ। ਪਰ ਮਹਾਰਾਜ ਕਹਿੰਦੇ, ਜਿਨ੍ਹਾਂ ਕਰਕੇ ਸਤਿਗੁਰੂ ਜੀ ਨੂੰ ਵਿਸਾਰ ਛੱਡਿਆ, ਮਹਾਰਾਜ ਜੀ ਨੂੰ ਭੁਲਾ ਦਿੱਤਾ, ਸੇ ਨਾ ਉਪਕਰੇ ਅੰਤੀ ਵਾਰ। ਕੋਈ ਨਹੀਂ ਬੌੜੇ ਅੰਤ ਸਮੇਂ ਜਮਾ ਤੋਂ ਬਚਾਉਣ ਦੇ ਵਾਸਤੇ। ਨਾਨਕ ਗੁਰਮਤਿ ਸੁਖ ਪਾਇਆ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਸਿੱਖ ਪੁੱਛ ਰਹੇ ਨੇ, ਮਹਾਰਾਜ ਆਤਮਿਕ ਸੁਖ ਕਿਹਨਾਂ ਨੇ ਪਾਇਆ? ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਗੁਰਮਤਿ ਨੂੰ ਧਾਰਨ ਕੀਤਾ। ਗੁਰੂ ਕੀ ਮਤ ਧਾਰਨ ਕਰਨ ਵਾਲੇ ਪਿਆਰ ਵਾਲੇ ਗੁਰਸਿੱਖਾਂ ਨੇ ਆਤਮਿਕ ਸੁਖ ਪਾਇਆ ਹੈ। ਬਖਸ਼ੇ ਬਖਸ਼ਨਹਾਰ। ਬਖਸ਼ਣਹਾਰ ਪਿਆਰੇ ਪਰਮੇਸ਼ਰ ਨੇ ਤਿੰਨਾਂ ਨੂੰ ਬਖਸ਼ ਲਿਆ, ਕਿਉਂਕਿ ਪਰਮਾਤਮਾ ਜੀ ਬਖਸ਼ ਲਵੇ ਤਾਂ ਹੀ ਸਾਧ ਸੰਗਤ ਜੀ ਖਹਿੜਾ ਛੁੱਟ ਸਕਦਾ ਹੈ ਸੰਸਾਰ ਦੇ ਬੰਧਨਾਂ ਤੋਂ। ਜੇ ਕਿਤੇ ਕਰਮਾਂ ਦਾ ਹਿਸਾਬ ਕਿਤਾਬ ਕਰ ਲੱਗੇ ਫੇਰ ਨਹੀਂ ਕਦੇ ਵੀ ਛੁੱਟ ਸਕਦੇ। ਹਜੂਰ ਦਾ ਮੁਖ ਵਾਕ ਹੈ ਨਾ ਗੁਰਬਾਣੀ ਵਿੱਚ, ਲੇਖੈ ਕਤਹਿ ਨਾ ਛੁਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹੇ ਪਰਮੇਸ਼ਰ ਆਪ ਕਿਰਪਾ ਕਰਕੇ ਬਖਸ਼ ਲਓ, ਤਾਂ ਹੀ ਅਸੀਂ ਬਖਸ਼ੇ ਜਾ ਸਕਦੇ ਆ। ਮਹਾਰਾਜ ਜੇ ਸਾਡੇ ਕਰਮਾਂ ਦਾ ਲੇਖਾ ਕਰੋਗੇ ਨਾ, ਅਸੀਂ ਤਾਂ ਖਿਨ ਖਿਨ ਮਾਤਰ ਸਮੇਂ ਵਿੱਚ ਕਿੰਨੀਆਂ ਕਿੰਨੀਆਂ ਭੁੱਲਾਂ ਕਰਦੇ ਹਾਂ। ਕਲਯੁਗੀ ਜੀਵ ਹਾਂ, ਅਸੀਂ ਭੁੱਲਣ ਹਾਰੇ ਹਾਂ। ਮਹਾਰਾਜ ਕਦੇ ਨਹੀਂ ਅਸੀਂ ਬਖਸ਼ੇ ਜਾਵਾਂਗੇ। ਤੋ ਜਿਨ੍ਹਾਂ ਨੇ ਬਖਸ਼ਣ ਹਾਰੇ ਪ੍ਰਮਾਤਮਾ ਨੇ ਕਿਰਪਾ ਕਰਕੇ ਬਖਸ਼ ਲਿਆ, ਉਹ ਬਖਸ਼ੇ ਗਏ ਹਨ। ਪੌੜੀ ਤੂੰ ਆਪੇ ਆਪ ਸਭ ਕਰਤਾ। ਪੌੜੀ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਇਹ ਪ੍ਰਮਾਤਮਾ ਤੂੰ ਆਪ ਹੀ ਨਿਰਗੁਣ ਸਰੂਪ ਹੈ, ਆਪ ਹੀ ਆਪਣੇ ਸਰਗੁਣ ਸਰੂਪ ਨੂੰ ਪ੍ਰਗਟ ਕਰਨ ਵਾਲਾ ਹੈ। ਪਰਮੇਸ਼ਰ ਤੋਂ ਆਪ ਹੀ ਈਸ਼ਰ ਰੂਪ ਹੈ, ਆਪ ਹੀ ਜੀਵ ਰੂਪ ਹੋ ਕਰਕੇ ਸੰਸਾਰ ਦੇ ਅੰਦਰ ਵਰਤਣ ਵਾਲਾ ਹੈ, ਆਪ ਹੀ तमाम ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਕੋਈ ਦੂਜਾ ਹੋਏ ਸੋ ਅਵਰੋ ਕਹੀਐ। हे ਪਰਮਾਤਮਾ, ਜੇ ਆਪ ਜੀ ਤੋਂ ਬਿਨਾਂ ਕੋਈ ਦੂਸਰਾ ਹੋਵੇ ਤਾਂ ਹੀ ਮਹਾਰਾਜ ਕਿਸੇ ਨੂੰ ਜਾ ਕੇ ਕਹਿਣਾ ਕਰੀਏ, ਕਿਹਦੇ ਅੱਗੇ ਜਾ ਕੇ ਮਹਾਰਾਜ ਅਸੀਂ ਫਰਿਆਦ ਕਰਨਾ ਕਰੀਏ, ਕਿਹਦੇ ਅੱਗੇ ਜਾ ਕਰਕੇ ਮਹਾਰਾਜ ਅਸੀਂ ਝੋਲੀ ਅੱਡ ਕਰਕੇ ਦਾਤਾ ਮੰਗੀਏ। हे ਸੱਚੇ ਪਾਤਸ਼ਾਹ, ਊਹਾ ਤਉ ਜਾਈਐ ਜੋ ਇਹਾ ਨਾ ਹੋਏ। ਹੋਰ ਦਰ ਤੇ ਤਾਂ ਮਹਾਰਾਜ ਨੱਕ ਰਗੜਦੇ ਚੰਗੇ ਲੱਗਦੇ ਜੇ ਤੁਹਾਡੇ ਕੋਲ ਕੋਈ ਦਾਤ ਨਾ ਹੋਵੇ। ਸੱਚੇ ਪਾਤਸ਼ਾਹ, ਸਾਰੀਆਂ ਦਾਤਾਂ ਆਪ ਜੀ ਦੇ ਹੱਥਾਂ ਵਿੱਚ ਹੈ। ਆਪ ਜੀ ਸਰਬ ਕਲਾ ਸਮਰੱਥ ਹੋ,
ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਮਹਾਰਾਜ ਦਾਤਾਂ ਭਾਵੇਂ ਸਾਰੀਆਂ ਤੁਹਾਡੇ ਘਰ ਦੇ ਵਿੱਚ ਹਨ, ਪਰ ਮਿਲਦੀਆਂ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਤੁਰਟ ਕਰਕੇ ਦਿੰਦੇ ਹੋ। ਜੀਵਾਂ ਦਾ ਆਪਣਾ ਕੋਈ ਚਾਰਾ ਨਹੀਂ ਹੈ, ਆਪਣਾ ਕੋਈ ਕਿਸੇ ਦਾ ਬਲ ਨਹੀਂ ਹੈ। ਤੋ ਮਹਾਰਾਜ ਜੀ ਸਾਰੀਆਂ ਦਾਤਾਂ ਦੇਣ ਦੇ ਆਪ ਜੀ ਸਮਰੱਥ ਹੋ। ਤੁਹਾਡੇ ਜੈਸਾ ਕੋਈ ਦੂਜਾ ਨਹੀਂ ਸੀ, ਨਾ ਹੈ ਤੇ ਨਾ ਹੋਵੇਗਾ। ਮਹਾਰਾਜ ਕਿਹਦੇ ਕੋਲ ਜਾ ਕਰਕੇ ਅਸੀਂ ਫਰਿਆਦਾਂ ਕਰੀਏ, ਕਿਸ ਪਾਸ ਜਾ ਕਰਕੇ ਮਹਾਰਾਜ ਮੰਗਣਾ ਕਰੀਏ। ਹਰਿ ਆਪੇ ਬੋਲੇ ਆਪ ਬੁਲਾਵੇ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਆਪ ਹੀ ਜੀਵਾਂ ਰੂਪ ਹੋ ਕਰਕੇ ਬੋਲਦਾ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਿਹੜਾ ਹੈ ਜਿਹੜਾ ਪਰਮੇਸ਼ਰ ਤੋਂ ਬਿਨਾ ਬੋਲਣ ਵਾਲਾ ਹੈ? ਆਪ ਹੀ ਮਹਾਰਾਜ ਕਹਿੰਦੇ ਜੀਵਾਂ ਤੋਂ ਬੁਲਾਉਣ ਵਾਲਾ ਹੈ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਮਹਾਰਾਜ ਕਹਿੰਦੇ ਸਾਡਾ ਕੀ ਬਲ ਹੈ? हे ਪਰਮੇਸ਼ਰ ਸਾਡਾ ਕੋਈ ਬਲ ਨਹੀਂ, ਸਾਡੀ ਕੋਈ ਸ਼ਕਤੀ ਨਹੀਂ ਹੈ। ਆਪਣੇ ਬਲ ਦੇ ਨਾਲ ਮਹਾਰਾਜ ਅਸੀਂ ਬੋਲ ਸਕੀਏ, ਸਾਡਾ ਕੋਈ ਆਪਣਾ ਬਲ ਨਹੀਂ ਹੈ। हे ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਜਿਵੇਂ ਬੁਲਾਵੰਦੇ ਹੋ, हे ਮਹਾਰਾਜ ਉਵੇਂ ਹੀ ਅਸੀਂ ਬੋਲਣ ਵਾਲੇ ਹਾਂ। ਹਰਿ ਆਪੇ ਜਲ ਥਲ ਰਵ ਰਹੀਐ। हे ਗੁਰਸਿੱਖੋ ਪ੍ਰਮਾਤਮਾ ਆਪ ਹੀ ਜਲਾਂ ਵਿੱਚ, ਥਲਾਂ ਵਿੱਚ, ਸਭ ਥਾਵਾਂ ਤੇ ਵਰਤ ਰਿਹਾ ਹੈ। ਸਾਧ ਸੰਗਤ ਜੀ ਜਲਾਂ ਵਿੱਚ ਜਦ ਰੂਪ ਹੋ ਕੇ, ਥਲਾਂ ਵਿੱਚ ਥਲ ਰੂਪ ਹੋ ਕਰਕੇ ਵਰਤਦਾ ਪਿਆ। ਜਿਹੜੇ ਜਲ ਦੇ ਨਿਆਈ ਪ੍ਰੇਮੀ ਆ ਉਹਨਾਂ ਦੇ ਵਿੱਚ ਪ੍ਰੇਮ ਰੂਪ ਹੋ ਕਰਕੇ ਵਰਤ ਰਿਹਾ। ਥਾਲਾਂ ਦੀ ਤਰ੍ਹਾਂ ਖੁਸ਼ਕ ਸੁਭਾਅ ਵਾਲੇ ਜੀਵਾਂ ਵਿੱਚ ਖੁਸ਼ਕ ਰੂਪ ਹੋ ਕਰਕੇ ਪ੍ਰਮਾਤਮਾ ਵਰਤਦਾ ਪਿਆ ਹੈ। ਔਰ ਇਸ ਪ੍ਰਕਾਰ ਜਿਹੜੇ ਜਲਾਂ ਦੀ ਨਿਆਈ ਪਿਆਰ ਕਰਨ ਵਾਲੇ ਗੁਰਮੁਖ ਪਿਆਰੇ ਉਹਨਾਂ ਵਿੱਚ ਵੀ ਪ੍ਰਮਾਤਮਾ ਵਰਤਦਾ। ਤੇ ਥਾਲਾਂ ਵਿੱਚ ਜਿਹੜੇ ਖੁਸ਼ਕੀ ਦੀ ਤਰ੍ਹਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਤਸ਼ਕਰਨ ਦੇ ਅੰਦਰ ਜੋ ਅਵਿਦਿਆ ਰੂਪੀ ਭਾਵ ਅਸ਼ਰਧਾ ਰੂਪੀ ਖੁਸ਼ਕੀ ਜਿਨ੍ਹਾਂ ਨੂੰ ਪਈ ਹੋਈ ਹੈ, ਮਹਾਰਾਜ ਕਹਿੰਦੇ ਹੈ ਉਹਨਾਂ ਮਨਮੁਖਾਂ ਸਾਖਤਾਂ ਦੇ ਵਿੱਚ ਵੀ ਪਰਮੇਸ਼ਰ ਹੀ ਹੈ। ਭਾਵ तमाम ਸੰਸਾਰ ਦੇ ਜੀਵਾਂ ਵਿੱਚ ਆਪ ਹੀ ਵਰਤ ਰਿਹਾ ਹੈ। ਹਰਿ ਆਪੇ ਮਾਰੈ ਹਰਿ ਆਪੇ ਛੋੜੈ। ਜੀਵਾਂ ਦਾ ਨਾ ਤਾਂ ਸੰਸਾਰ ਦੇ ਅੰਦਰ ਜਨਮ ਲੈਣ ਦੇ ਵਿੱਚ ਨਾ ਮਰਨ ਦੇ ਵਿੱਚ ਕੋਈ ਆਪਣਾ ਜ਼ੋਰ ਹੈ। ਪਰਮਾਤਮਾ ਆਪ ਜਿਨ੍ਹਾਂ ਨੂੰ ਮਾਰਨਾ ਚਾਹੇ ਉਹਨਾਂ ਨੂੰ ਮਹਾਰਾਜ ਕਹਿੰਦੇ ਆਪ ਹੀ ਮਾਰਦਾ ਪਿਆ। ਹਰ ਆਪੇ ਛੋੜੈ, ਤੇ ਜਿਨ੍ਹਾਂ ਨੂੰ ਛੱਡਦਾ ਹੈ ਨਾ ਕਾਲ ਤੋਂ ਬਚਾਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਕਾਲ ਨਹੀਂ ਉਹਨਾਂ ਨੂੰ ਕਦੇ ਖਾ ਸਕਦਾ। ਨਹੀਂ ਤਾਂ ਕਾਲ ਕੇ ਬਿਨਾਂ ਹੀ ਸਭ ਕਾਲ ਹੀ ਚਬਾਹੇਂਗੇ। ਕਾਲ तमाम ਸੰਸਾਰ ਦੇ ਜੀਵਾਂ ਨੂੰ ਚੱਬ ਜਾਣ ਵਾਲਾ ਹੈ, ਪਰ ਪ੍ਰਮਾਤਮਾ ਜਿਨ੍ਹਾਂ ਨੂੰ ਬਚਾਉਣਾ ਚਾਹੇ ਉਹਨਾਂ ਦਾ ਬਚਾਅ ਹੋ ਹੀ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਜ਼ੁਬਾਨ ਹੈ ਨਾ, ਜੋ ਦਾੰਦੇ ਹੈ ਜਿਹੜਾ ਕੋਈ ਪਦਾਰਥ ਕੋ ਪਕਵਾਨ ਛਕਿਆ ਜਾਂਦਾ ਹੈ, ਸਾਧ ਸੰਗਤ ਜੀ ਜ਼ੁਬਾਨ ਜਿਹੜੀ ਹੈ ਨਾ ਚਿੱਥਣ ਤੋਂ ਇਹਦਾ ਬਚਾਅ ਹੋ ਜਾਂਦਾ ਹੈ। ਪਰਮਾਤਮਾ ਨੇ ਇਦਾਂ ਦੀ ਇਹ ਸਾਧ ਸੰਗਤ ਜੀ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੋਈ ਹੈ। ਜੇ ਕਿਤੇ ਜਿਵੇਂ ਬਲ ਦੇ ਨਾਲ ਜ਼ੋਰ ਲਾ ਕਰਕੇ ਪਦਾਰਥਾਂ ਨੂੰ ਚਿੱਥਿਆ ਜਾਂਦਾ, ਇਦਾਂ ਕਿਤੇ ਜ਼ੁਬਾਨ ਚਿੱਥੀ ਜਾਵੇ ਤੇ ਸਾਧ ਸੰਗਤ ਜੀ ਖੂਨ ਵਗਣੋਂ ਨਹੀਂ ਹਟਦਾ। ਜ਼ੁਬਾਨ ਕੱਟੀ ਵੀ ਜਾ ਸਕਦੀ ਹੈ, ਨੁਕਸਾਨ ਹੋ ਜਾਂਦਾ ਹੈ। ਪਰ ਦੇਖੋ ਪਰਮਾਤਮਾ ਇਹਨਾਂ 32 ਦੰਦਾਂ ਦੇ ਵਿੱਚ ਵੀ ਸਾਧ ਸੰਗਤ ਜੀ ਨੂੰ ਬਚਾ ਕਰਕੇ ਰੱਖਦਾ, ਇਹਦੀ ਰੱਖਿਆ ਕਰਦਾ। ਤੋ ਇਸ ਪ੍ਰਕਾਰ ਹੋਰ ਕਿੰਨਾ ਭਾਵੇਂ ਮੂੰਹ ਭਰਿਆ ਹੋਵੇ ਨਾ ਪਦਾਰਥਾਂ ਦੇ ਨਾਲ, ਕੋਈ ਵਸਤੂ ਛਕਣ ਦੇ ਵਿੱਚ ਲੱਬਾ ਲੱਭ ਮੂੰਹ ਭਰਿਆ ਹੋਵੇ ਤੇ ਜ਼ੁਬਾਨ ਦਾ ਫੇਰ ਵੀ ਬਚਾਅ ਹੋ ਜਾਂਦਾ। ਇਵੇਂ ਮਹਾਰਾਜ ਕਹਿੰਦੇ ਲੱਬਾ ਲੱਭ तमाम ਸੰਸਾਰ ਦੇ ਜੀਵਾਂ ਨੂੰ ਕਾਲ ਖਾਈ ਜਾ ਰਿਹਾ ਹੈ, ਚੱਬਦਾ ਜਾ ਰਿਹਾ ਹੈ, ਪਰ ਆਪਣੇ ਪਿਆਰਿਆਂ ਨੂੰ ਪਰਮੇਸ਼ਰ ਆਪ ਕਿਰਪਾ ਕਰਕੇ ਬਚਾ ਲੈਂਦਾ। ਜਿਵੇਂ ਆਟਾ ਪੀਸਣ ਵਾਲੀ ਚੱਕੀ ਹੁੰਦੀ ਹੈ ਨਾ, ਜਿਹੜੇ ਸਾਧ ਸੰਗਤ ਜੀ ਨਾਲ ਉਹ ਧੁਰੇ ਦੇ ਨਾਲ ਜਿਹੜੇ ਦਾਣੇ ਲੱਗੇ ਰਹਿ ਜਾਂਦੇ ਉਹਨਾਂ ਦਾ ਬਚਾਅ ਹੋ ਜਾਂਦਾ, ਉਹ ਪੀਸੇ ਨਹੀਂ ਜਾਂਦੇ। ਨਹੀਂ ਤਾਂ ਸਾਰੇ ਕਿਦਾਂ ਸਾਧ ਸੰਗਤ ਜੀ ਐ ਧੂੜੇ ਦੀ ਤਰ੍ਹਾਂ ਕਿਵੇਂ ਆਟਾ ਬਣ ਜਾਂਦਾ ਦਾਣਿਆਂ ਦਾ, ਉਹ ਪੀਸੇ ਜਾਂਦੇ ਆ। ਇਵੇਂ ਮਹਾਰਾਜ ਕਹਿੰਦੇ ਧੁਰੇ ਰੂਪ ਪਰਮੇਸ਼ਰ ਦੇ ਨਾਲ ਜਿਹੜੇ ਜੀਵ ਜੁੜੇ ਰਹਿੰਦੇ ਆ ਨਾ, ਉਹਨਾਂ ਨੂੰ ਕਾਲ ਕਦੇ ਪੀਸ ਨਹੀਂ ਸਕਦਾ, ਕਦੇ ਖਾ ਨਹੀਂ ਸਕਦਾ। ਇਹ ਪ੍ਰਮਾਤਮਾ ਆਪਣੇ ਪਿਆਰਿਆਂ ਦਾ ਬਿਰਦ ਰੱਖਦਾ ਹੈ। ਤੋ ਹਜੂਰ ਕਹਿੰਦੇ ਹਰ ਆਪੇ ਮਾਰੈ ਹਰ ਆਪੇ ਛੋੜੈ।
ਆਪ ਹੀ ਕਿਰਪਾ ਕਰਕੇ ਛਡਾਉਣ ਵਾਲਾ, ਜਮਾਂ ਦੀ ਮਾਰ ਤੋਂ, ਕਾਲ ਤੋਂ ਬਚਾਉਣ ਵਾਲਾ ਹੈ। ਆਪ ਹੀ ਕਾਲ ਰੂਪ ਹੋ ਕਰਕੇ ਜੀਵਾਂ ਨੂੰ ਮਾਰਨ ਵਾਲਾ ਹੈ। ਮਨ ਹਰ ਸਰਣੀ ਪੜ ਰਹੀਐ। ਇਸ ਕਰਕੇ ਇਹ ਮੇਰੇ ਪਿਆਰੇ ਮਨਾ, ਤੂੰ ਉਸ ਪਰਮੇਸ਼ਰ ਦੀ ਸ਼ਰਣੀ ਪੈ ਕਰਕੇ ਰਹੋ। ਪਰਮਾਤਮਾ ਦੀ ਸ਼ਰਨ ਨੂੰ ਧਾਰਨ ਕਰਕੇ ਰਹੋ। ਪਰਮਾਤਮਾ ਦੀ ਸ਼ਰਨ ਕਦੇ ਵੀ ਛੱਡਣਾ ਨਾ ਕਰ। ਹਰ ਬਿਨ ਕੋਈ ਮਾਰ ਜਿਵਾਲ ਨ ਸਕੈ। ਕਿਉਂਕਿ ਇਹ ਮੇਰੇ ਪਿਆਰੇ ਮਨਾ, ਪਰਮੇਸ਼ਰ ਤੋਂ ਬਿਨਾ ਨਾ ਤਾਂ ਕੋਈ ਮਾਰਨ ਵਾਲਾ ਹੈ, ਨਾ ਕਿਉਂ ਜੀਵਾਲਣ ਵਾਲਾ, ਕੋਈ ਜਿਉਂਦੇ ਰੱਖਣ ਵਾਲਾ ਹੈ। ਪਰਮੇਸ਼ਰ ਆਪ ਜਿਨ੍ਹਾਂ ਨੂੰ ਸਾਧ ਸੰਗਤ ਜੀ ਜਿਉਂਦੇ ਰੱਖਣਾ ਚਾਹੇ, ਉਹਨਾਂ ਨੂੰ ਸਵਾਸਾਂ ਤੋਂ ਬਿਨਾ ਵੀ ਜਿਉਂਦਿਆਂ ਰੱਖ ਲੈਂਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਰੱਬ ਜਿਹਨੂੰ ਰੱਖਣਾ ਚਾਹੇ ਨਾ, ਸਵਾਸਾਂ ਤੋਂ ਬਿਨਾ ਵੀ ਰੱਖ ਲੈਂਦਾ ਹੈ। ਕਈ ਵਾਰ ਡਾਕਟਰ, ਵੈਦ, ਹਕੀਮ ਹੱਥ ਖੜੇ ਕਰ ਦਿੰਦੇ, ਇਹਦਾ ਬਚਾਅ ਨਹੀਂ ਹੋ ਸਕਦਾ। ਕਈ ਵਾਰ ਇੱਥੋਂ ਤੱਕ ਵੀ ਕਈਆਂ ਨੇ ਕਹਿ ਦਿੱਤਾ ਇਹਦੀ ਨਬਜ਼ ਹੀ ਬੰਦ ਹੋ ਗਈ ਹੈ। ਪਰ ਐਸੀ ਰੱਬ ਦੀ ਕਲਾ ਵਰਤਦੀ ਹੈ। ਸਾਧ ਸੰਗਤ ਜੀ ਉਹ ਸਰੀਰ ਕਰਕੇ ਕਿੰਨਾ ਸਮਾਂ ਫੇਰ ਸੰਸਾਰ ਦੇ ਅੰਦਰ ਜਿਉਂਦਾ ਰਹਿੰਦਾ। ਕਿੰਨੇ ਐਸੇ ਸਾਧ ਸੰਗਤ ਜੀ ਇਦਾਂ ਦੇ ਕਰਾਮਾਤਾਂ ਪਰਮਾਤਮਾ ਦੀਆਂ ਕਲਾ ਵਰਤੀਆਂ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਹੈ, ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ। ਵਾਹਿਗੁਰੂ ਤੋਂ ਬਿਨਾ ਨਾ ਤਾਂ ਕੋਈ ਮਾਰ ਸਕਦਾ ਹੈ, ਨਾ ਕੋਈ ਜਿਉਂਦਿਆਂ ਰੱਖ ਸਕਦਾ। ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਹੈ ਨਾ, ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਤਾਂ ਆਪਣਾ ਜਿਉਂਦੇ ਰਹਿਣ ਦੇ ਵਿੱਚ ਕੋਈ ਜ਼ੋਰ ਹੈ, ਨਾ ਮਰਨ ਦੇ ਵਿੱਚ ਆਪਣਾ ਕੋਈ ਜ਼ੋਰ ਹੈ। ਜੇ ਸਾਧ ਸੰਗਤ ਜੀ ਇੱਕ ਪਾਸੇ ਲੱਖਾਂ ਬਾਹੂਬਲੀ ਇਕੱਠੇ ਹੋ ਜਾਣ, ਜੇ ਪ੍ਰਮਾਤਮਾ ਬਚਾਉਣਾ ਚਾਹੇ ਤੇ ਕੋਈ ਉਹਦਾ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਤੇ ਜੇ ਸਾਧ ਸੰਗਤ ਜੀ ਪ੍ਰਮਾਤਮਾ ਮਾਰਨਾ ਚਾਹੇ ਤੇ ਫਿਰ ਕੋਈ ਉਹਨੂੰ ਬਚਾ ਵੀ ਨਹੀਂ ਸਕਦਾ। ਪ੍ਰੀਸ਼ਿਤ ਰਾਜੇ ਨੇ ਗੰਗਾ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਸ਼ੀਸ਼ ਮਹਿਲ ਬਣਾ ਲਿਆ ਸੀ, ਮੌਤ ਕਿੱਥੋਂ ਆ ਜਾਊਗੀ। ਪਰ ਇੱਕ ਤਸ਼ਕ ਨਾਗ ਨੇ ਛੋਟੇ ਜਿਹੇ ਕੀੜੀ ਦਾ ਰੂਪ ਧਾਰਨ ਕਰਕੇ ਡੰਗ ਮਾਰ ਕੇ ਮਾਰ ਦਿੱਤਾ ਸੀਗਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਤੋਂ ਬਿਨਾ ਕੋਈ ਮਾਰਨ ਵਾਲਾ, ਕੋਈ ਜਿਵਾਲਣ ਵਾਲਾ ਨਹੀਂ ਹੈ। ਮਨ ਹੋਏ ਨਿਚਿੰਦ ਨਿਸਲ ਹੋਏ ਰਹੀਐ। ਇਸ ਕਰਕੇ ਇਹ ਮਨਾ ਜੇ ਪ੍ਰਮਾਤਮਾ ਦੀ ਸ਼ਰਨ ਧਾਰਨ ਕੀਤੀ ਹੈ ਨਾ, ਤਾਂ ਨਿਚਿੰਦ ਨਿਸ਼ਚਿੰਤ ਹੋ ਕਰਕੇ ਰਿਹਾ ਕਰ। ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰਿਆ ਕਰ। ਕਿਸੇ ਤਰ੍ਹਾਂ ਦੀ ਚਿੰਤਾ ਕਰਕੇ ਡਰਿਆ ਨਾ ਕਰ। ਰੱਬ ਤੇ ਪੂਰਨ ਵਿਸ਼ਵਾਸ ਰੱਖ। ਪਰਮਾਤਮਾ ਨੂੰ ਆਪਣਾ ਜਾਣ ਕਰਕੇ ਜੇ ਮਹਾਰਾਜ ਜੀ ਦੀ ਸ਼ਰਨ ਧਾਰਨ ਕੀਤੀ ਹੈ ਨਾ, ਤਾਂ ਭਰੋਸਾ ਵੀ ਰੱਖਣਾ ਕਰ। ਕਿਸੇ ਪ੍ਰਕਾਰ ਦੀ ਚਿੰਤਾ ਨਾ ਧਾਰਨ ਕਰ। ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਨਿਸਲ ਦੁੱਖਾਂ ਤੋਂ ਰਹਿਤ ਹੋ ਕਰਕੇ ਔਰ ਨਿਸਲ ਸਾਧ ਸੰਗਤ ਜੀ ਸਥਿਤ ਹੋ ਕਰਕੇ ਰਹਿਣਾ ਕਰ। ਜਿੱਥੇ ਨਿਸ਼ਚਿੰਤ ਹੋਣਾ, ਉੱਥੇ ਮਹਾਰਾਜ ਕਹਿੰਦੇ ਅਸਥਿਤ ਭਾਵ ਅਡੋਲ ਹੋ ਕਰਕੇ ਇੱਕ ਥਾਂ ਤੇ ਟਿਕ ਕਰਕੇ ਰਹਿਣਾ ਕਰ। ਮਨ ਨੂੰ ਟਿਕਾ ਕਰਕੇ ਰੱਖਿਆ ਕਰ। ਮਹਾਰਾਜ ਜੀ ਦੇ ਚਰਨਾਂ ਤੇ ਵਿਸ਼ਵਾਸ ਵੀ ਰੱਖ ਲੈਣਾ ਕਰ। ਠੰਦਿਆ ਬਹਿੰਦਿਆ ਸੁੱਤਿਆ ਸਦਾ ਸਦਾ ਹਰ ਨਾਮ ਤੇ ਧਿਆਈਐ। ਫਿਰ ਪੜੋ ਪੰਥੀ। ਠੰਦਿਆ ਬਹਿੰਦਿਆ ਸੁੱਤਿਆ ਸਦਾ ਸਦਾ ਹਰ ਨਾਮ ਧਿਆਈਐ। ਉਠੰਦਿਆਂ ਬਹੰਦਿਆਂ ਨਹੀਂ, ਉੱਠਦਿਆਂ ਬਹਿੰਦਿਆਂ ਸੁੱਤਿਆ ਸਦਾ ਸਦਾ ਹਰ ਨਾਮ ਧਿਆਈਐ। ਉਠੰਦਿਆਂ ਤੇ ਬਹੰਦਿਆਂ ਤਾਂ ਪਾਠ ਬਣਦਾ ਜੇ ਠੱਠਿਆਂ ਤੇ ਬਿੰਦੀ ਲੱਗੀ ਹੋਵੇ, ਠੱਠੇ ਅੱਖਰ ਦੇ ਉੱਪਰ, ਉਹ ਵੀ ਪਾਠ ਆਉਂਦੇ ਆ ਗੁਰਬਾਣੀ ਵਿੱਚ ਉਠੰਦਿਆਂ ਬਹੰਦਿਆਂ ਕਰਕੇ। ਪਰ ਇੱਥੇ ਟਿੱਪੀ ਤੋਂ ਬਿਨਾਂ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਹੇ ਗੁਰਸਿੱਖੋ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਭਾਵ ਜੀਵਨ ਕਾਲ ਦੌਰਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰੋ। ਸੱਚੇ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਲੈ ਕੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ। ਜਿਹੜੇ ਸਾਧ ਸੰਗਤ ਜੀ ਸ਼ਰਧਾ ਤੋਂ ਹੀਣੇ ਲੋਕ ਹੈ ਨਾ, ਉਹ ਇਦਾਂ ਦਾ ਕੂੜ ਪ੍ਰਚਾਰ ਕਰਦੇ ਆ ਜੀ, ਬਾਰ-ਬਾਰ ਨਾਮ ਜਪਣਾ ਤੋਤਾ ਰਟਨ ਹੈ। ਆਪਣੇ ਆਪ ਨੂੰ ਬਹੁਤੇ ਗਿਆਨਵਾਨ, ਬਹੁਤੇ ਸਮਝਦਾਰ, ਬਹੁਤੇ ਸਿਆਣਪਾਂ ਵਾਲੇ ਸਮਝਦੇ ਆ। ਪਰ ਇੱਥੇ ਗੁਰੂ ਕੀ ਬਾਣੀ ਦਾ ਜੋ ਫੈਸਲਾ ਹੈ, ਉੱਠਦਿਆਂ ਵੀ ਨਾਮ ਜਪਣਾ ਚਾਹੀਦਾ, ਬਹਿੰਦਿਆਂ ਵੀ ਨਾਮ ਜਪਣਾ ਚਾਹੀਦਾ, ਸੁੱਤਿਆਂ ਵੀ ਮਹਾਰਾਜ ਕਹਿੰਦੇ ਬਰੜਾ ਕੇ ਵੀ ਸੁਪਨੇ ਵਿੱਚ ਰੱਬ ਨੂੰ ਯਾਦ ਕਰਨਾ ਚਾਹੀਦਾ। ਇੱਕ ਹੋਰ ਬੜਾ ਪਿਆਰਾ ਗੁਰੂ ਕੀ ਬਾਣੀ ਦਾ ਬਚਨ ਹੈ ਕਿ ਊਠਤ ਬੈਠਤ ਸੋਵਤ ਜਾਗਤ ਮਾਰਗ ਚਲਤ ਹਰੇ ਹਰ ਧਿਆਈਐ।
ਮਹਾਰਾਜ ਕਹਿੰਦੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਉੱਪਰ ਵੀ ਚੱਲਦਿਆਂ ਹੋਇਆ ਰੱਬ ਦਾ ਨਾਮ ਧਿਆਉਣਾ ਚਾਹੀਦਾ। ਹਿਰਦੇ ਕਰਕੇ ਕਦੇ ਵੀ ਪ੍ਰਮਾਤਮਾ ਨੂੰ ਵਿਸਾਰਨਾ ਨਹੀਂ ਚਾਹੀਦਾ। ਤੇ ਜਿਹੜੇ ਤਰਕਵਾਦੀ ਲੋਕ ਹੈ ਉਹ ਕਹਿੰਦੇ ਹਨ ਕਿ ਜਿਹੜਾ ਪੁਨਰੁਕਤ ਦੋਸ਼ ਬਣ ਜਾਂਦਾ ਹੈ। ਪੁਨਰੁਕਤ ਦੋਸ਼ ਉਹ ਹੁੰਦਾ ਜਿਹੜਾ ਬਾਰ-ਬਾਰ ਉਸੇ ਗੱਲ ਨੂੰ ਦੁਹਰਾਈ ਜਾਣਾ, ਰਿਪੀਟ ਕਰੀ ਜਾਣਾ, ਉਹਨੂੰ ਪੁਨਰੁਕਤ ਦੋਸ਼ ਕਿਹਾ ਜਾਂਦਾ ਹੈ। ਤੇ ਉਹਨਾਂ ਬਹੁਤੀਆਂ ਸਿਆਣਪਾਂ ਪੜ੍ਹ ਕਰਕੇ ਕੜਿਆ ਹੋਇਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਫਿਰ ਤੁਸੀਂ ਬਾਰ-ਬਾਰ ਸਵਾਸ ਕਿਉਂ ਲੈਂਦੇ ਹੋ? ਇਹ ਵੀ ਤਾਂ ਪੁਨਰੁਕਤ ਦੋਸ਼ ਹੀ ਬਣਦਾ। ਬਾਰ-ਬਾਰ ਭੁੱਖ ਲੱਗਦੀ ਰੋਟੀ ਕਿਉਂ ਖਾਂਦੇ ਹੋ? ਤਰ੍ਹਾਂ ਤਰ੍ਹਾਂ ਦੇ ਪਕਵਾਨ ਕਿਉਂ ਛਕਦੇ ਹੋ ਭੁੱਖ ਲੱਗਣ ਤੇ? ਉਹ ਵੀ ਤਾਂ ਪੁਨਰੁਕਤ ਦੋਸ਼ ਹੀ ਬਣ ਗਿਆ। ਪਾਣੀ ਕਿਉਂ ਬਾਰ-ਬਾਰ ਪੀਂਦੇ ਹੋ? ਉਹ ਵੀ ਤਾਂ ਪੁਨਰੁਕਤ ਦੋਸ਼ ਹੀ ਬਣ ਗਿਆ। ਸਾਧ ਸੰਗਤ ਜੀ, ਇਸ ਪ੍ਰਕਾਰ ਗੁਰੂ ਕੀ ਬਾਣੀ ਜਿਹੜੀ ਹੈ ਇਹ ਸੱਚ ਸਰੂਪ ਹੈ। ਕਿਸੇ ਆਮ ਬੰਦੇ ਦੀਆਂ ਗੱਲਾਂ ਵਿੱਚ ਆ ਕਰਕੇ ਨਾਮ ਜਪਣਾ ਨਹੀਂ ਛੱਡ ਦੇਣਾ ਚਾਹੀਦਾ। ਇਉਂ ਉਹਨਾਂ ਤਰਕਵਾਦੀਆਂ ਦੇ ਵਿਚਾਰ ਹੈ, ਕਹਿੰਦੇ ਹਨ ਜੀ ਗੁਰੂ ਕੀ ਬਾਣੀ ਸਮਝਣ ਦੇ ਵਾਸਤੇ ਪੜ੍ਹਨ ਵਾਸਤੇ ਥੋੜਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਅਸੀਂ ਪੜ੍ਹਦੇ ਹਨ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਇਹ ਥੋੜਾ ਆਖਿਆ ਕਿ ਕੇਵਲ ਸਮਝੋ ਪੜ੍ਹੋ ਨਾ, ਇੱਕ ਵਾਰ ਸਮਝ ਲਿਆ ਤੇ ਫਿਰ ਪੜ੍ਹਨਾ ਹੀ ਨਹੀਂ ਹੈ। ਇਹ ਕਿਤੇ ਵੀ ਐਸਾ ਕੋਈ ਬਚਨ ਮਿਲਦਾ ਗੁਰਬਾਣੀ ਵਿੱਚ? ਨਹੀਂ ਸਾਧ ਸੰਗਤ ਜੀ, ਐਸਾ ਕਿਤੇ ਵੀ ਬਚਨ ਨਹੀਂ ਮਿਲਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਾਰ-ਬਾਰ ਗੁਰਬਾਣੀ ਪੜ੍ਹਨ ਦੇ ਲਈ ਜਿੱਥੇ ਵਿਚਾਰਨ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹੈ, ਉੱਥੇ ਬਾਰ-ਬਾਰ ਪੜ੍ਹਨ ਦੇ ਵਾਸਤੇ ਵੀ ਸੱਚੇ ਪਾਤਸ਼ਾਹ ਜੀ ਆਖਦੇ ਹੈ। ਜੇ ਕੋਈ ਪੜ੍ਹੇਗਾ ਹੀ ਨਹੀਂ ਤੇ ਵਿਚਾਰੇਗਾ ਕੀ? ਪਹਿਲਾਂ ਤਾਂ ਪੜ੍ਹਨਾ ਹੀ ਪਵੇਗਾ ਨਾ। ਪੜ੍ਹੇਗਾ ਤਾਂ ਹੀ ਵਿਚਾਰ ਕਰੇਗਾ ਨਾ, ਉਵੇਂ ਥੋੜਾ ਕੋਈ ਵਿਚਾਰ ਕਰ ਸਕਦਾ ਹੈ। ਜੇ ਪੜ੍ਹਦਾ ਹੀ ਨਹੀਂ ਤੇ ਵਿਚਾਰ ਕੀ ਕਰਦਾ? ਅਸਲ ਦੇ ਵਿੱਚ ਤਰਕਾ ਉਹੋ ਹੀ ਕਰਦੇ ਜਿਹੜੇ ਪੜ੍ਹਦੇ ਨਹੀਂ ਹੈ। ਭਾਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਚਾਹੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੇ ਭਾਵਨਾ ਦੇ ਨਾਲ ਪੜ੍ਹਿਆ ਨਾ, ਭਾਵੇਂ ਇੱਕ ਵਾਰ ਵੀ ਪੜ੍ਹ ਲਿਆ, ਉਹਨਾਂ ਨੇ ਕਦੇ ਸ਼ੰਕਾ ਨਹੀਂ ਕੀਤਾ। ਭਾਵੇਂ ਸ਼ੰਕਾਵਾਦੀਆਂ ਦੇ ਵਿੱਚ ਹੀ ਰਹਿ ਕਰਕੇ ਤਿੰਨਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ। ਅੱਜ ਵੀ ਪੰਥ ਦੇ ਮਹਾਨ ਵਿਦਵਾਨ ਮਹਾਂਪੁਰਖ ਹੈ, ਬੜੇ ਬੜੇ ਜੀਵਨ ਵਾਲੇ ਹੈ। ਤਰਕਵਾਦੀਆਂ ਦੀ ਸੰਸਥਾ ਵਿੱਚ ਹੀ ਰਹਿ ਕਰਕੇ ਭਾਵੇਂ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ, ਪਰ ਜੇ ਭਾਵਨਾ ਦੇ ਨਾਲ ਪੜ੍ਹਿਆ ਹੈ ਤੇ ਅੱਜ ਸਾਧ ਸੰਗਤ ਜੀ ਉਹਦਾ ਪ੍ਰਚਾਰ ਵੀ ਕਰਦੇ ਪਏ ਹੈ। ਭਾਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਭਾਵੇਂ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਪਰ ਫਿਰ ਵੀ ਸਾਧ ਸੰਗਤ ਜੀ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ, ਗੁਰੂ ਕੀ ਬਾਣੀ ਦਾ ਪ੍ਰਚਾਰ ਕਰ ਰਹੇ, ਗੁਰੂ ਕੀ ਬਾਣੀ ਜਾਣ ਕਰਕੇ। ਸ਼ੰਕਾ ਉਹੋ ਹੀ ਕਰਦੇ ਆ, ਤਰਕਾ ਉਹੋ ਹੀ ਸਾਧ ਸੰਗਤ ਜੀ ਕਰਦੇ ਆ, ਦੁਬਿਧਾ ਉਹੋ ਹੀ ਕੌਮ ਵਿੱਚ ਪਾ ਰਹੇ ਜਿਨ੍ਹਾਂ ਨੇ ਪੜ੍ਹੀ ਨਹੀਂ ਹੈ। ਨਾ ਕਦੇ ਅੰਮ੍ਰਿਤ ਵੇਲੇ ਉੱਠਣਾ, ਨਾ ਕਦੇ ਨਿਤਨੇਮ ਕਰਨਾ, ਅੱਧੇ ਦਿਨ ਨਾਲ ਉੱਠਣਾ, ਇਹ ਸੂਰਜ ਚੜ੍ਹੇ ਤੇ ਚਾਹ ਦਾ ਪਿਆਲਾ ਪੀ ਕੇ ਕਲਮਾ ਫੜ ਲੈਣੀਆਂ। ਕੋਈ ਜੀਵਨ ਦਾ ਸਾਧ ਸੰਗਤ ਜੀ ਉੱਚਾ ਸੁੱਚਾ ਜੀਵਨ ਨਹੀਂ, ਕੋਈ ਆਪ ਜੀਵਨ ਦੇ ਵਿੱਚ ਕਮਾਈ ਨਹੀਂ ਕੀਤੀ ਤੇ ਇਦਾਂ ਦੀ ਦੁਬਿਧਾ ਖੜੀਆਂ ਕਰਨ ਦੇ ਵਾਲੀਆਂ ਸਾਧ ਸੰਗਤ ਜੀ ਪੁਸਤਕਾਂ ਲਿਖ ਕਰਕੇ, ਇਦਾਂ ਦੇ ਲੇਖ ਲਿਖ ਕਰਕੇ, ਜਾਂ ਇੱਦਾਂ ਦੇ ਵਿਚਾਰ ਜਿਹੜੇ ਸੋਸ਼ਲ ਮੀਡੀਆ ਤੇ ਪਾ ਕਰਕੇ ਸੰਗਤਾਂ ਦੇ ਮਨਾਂ ਵਿੱਚ ਦੁਬਿਧਾ ਖੜੀ ਕਰੀ ਜਾ ਰਹੇ ਹੈ। ਪਰ ਗੁਰੂ ਕੀ ਬਾਣੀ ਨੂੰ ਤਾਂ ਨਹੀਂ ਨਾ ਕੋਈ ਵੀ ਝੁਠਲਾ ਸਕਦਾ। ਸੱਚੇ ਪਾਤਸ਼ਾਹੀ ਦੀ ਬਾਣੀ ਤਾਂ ਨਹੀਂ ਨਾ ਸਾਧ ਸੰਗਤ ਜੀ ਝੂਠ ਬੋਲਦੀ। ਗੁਰੂ ਕੀ ਬਾਣੀ ਸੱਚ ਹੈ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰਬਾਣੀ ਦੀ ਕਸਵੱਟੀ ਤੇ ਜਿਹੜੀ ਵਿਚਾਰਧਾਰਾ ਪੂਰੀ ਉਤਰੇ, ਉਹਨੂੰ ਸੱਚੇ ਮੰਨਣਾ ਚਾਹੀਦਾ। ਆਮ ਬੰਦਾ ਭਾਵੇਂ ਕੋਈ ਲੱਖਾਂ ਵਾਰ ਕਹੀ ਜਾਵੇ ਐਵੇਂ ਨਹੀਂ ਕਰਨਾ ਜੀ, ਤੋਤਾ ਰਟਨੇ ਹੈ, ਉਹ ਨਹੀਂ ਸਾਧ ਸੰਗਤ ਜੀ ਮੰਨਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਐ। ਹੇ ਗੁਰਸਿੱਖੋ, ਉੱਠਦਿਆਂ ਵੀ ਬਹਿੰਦਿਆਂ ਵੀ ਸੁੱਤਿਆਂ ਵੀ। ਉੱਠਦਿਆਂ ਕੀ ਹੈ? ਜਿਹੜਾ ਸਾਧ ਸੰਗਤ ਜੀ ਉੱਠ ਕਰਕੇ ਰਸਤੇ ਤੇ ਚੱਲਣਾ ਹੈ, ਉਦੋਂ ਵੀ ਰੱਬ ਨੂੰ ਚੇਤੇ ਕਰਨਾ ਚਾਹੀਦਾ। ਔਰ ਬਹਿੰਦਿਆਂ ਭਾਵ ਸਤ ਸੰਗਤ ਵਿੱਚ ਆ ਕਰਕੇ ਜਦੋਂ ਬੈਠਣਾ ਹੈ, ਭਾਵ ਸਮਾਧੀ ਵਿੱਚ ਲੀਨ ਹੋਣਾ, ਉਦੋਂ ਵੀ ਰੱਬ ਨੂੰ ਚੇਤੇ ਕਰਨਾ ਚਾਹੀਦਾ। ਤੇ ਸੁੱਤਿਆਂ ਕੀ ਹੈ? ਨਿਰਵਿਕਲਪ ਸੁਨ ਸਮਾਧੀ ਵਿੱਚ ਜਦੋਂ ਲੀਨ ਹੋ ਜਾਣਾ, ਉਦੋਂ ਵੀ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਹੀ ਨਾਮ ਤੇ ਹੋਣਾ ਚਾਹੀਦਾ ਹੈ। ਜਨ ਨਾਨਕ ਗੁਰਮੁਖ ਹਰ ਲਹੀਐ। ਇਹੋ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰੱਬ ਨੂੰ ਚੇਤੇ ਕਰ ਕਰਕੇ
ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਲਹੀਐ, ਲੈ ਲਿਆ, ਭਾਵ ਪ੍ਰਾਪਤ ਕਰ ਲਿਆ। ਵਾਹਿਗੁਰੂ ਦੀ ਪ੍ਰਾਪਤੀ ਦਾ ਲਾਹਾ ਤਿਨਾਂ ਨੇ ਲੈ ਲਿਆ ਜਿਨ੍ਹਾਂ ਨੇ ਹਰ ਸਮੇਂ ਪਰਮੇਸ਼ਰ ਦਾ ਨਾਮ ਜਪਿਆ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਰੱਬ ਦੇ ਪਿਆਰਿਆਂ ਦੇ ਹਿੱਸੇ ਆਇਆ ਹੈ। ਸੁਧ ਇਹ ਸਾਧ ਸੰਗਤ ਜੀ ਇੱਥੇ ਵਾਰ ਦੀ ਸਮਾਪਤੀ ਕੀਤੀ ਹੈ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਫਿਰ ਸਮਾਪਤੀ ਵੀ ਸੁਧ ਲਿਖਿਆ ਹੋਇਆ, ਭਾਵ ਇਹ ਵਾਰ ਸੁਧ ਹੀ ਹੋਈ ਹੈ। ਕੋਈ ਵੀ ਕਲਮ ਪਕੜ ਕਰਕੇ ਇਹਦੇ ਉੱਪਰ ਉਠਾਉਣਾ ਨਾ ਕਰੇ। ਆਪਣੀ ਮਨਮਰਜ਼ੀ ਦੇ ਨਾਲ ਸ਼ਲੋਕ, ਮਹੱਲੇ, ਚਾਹੇ ਪੌੜੀਆਂ, ਇਹਨਾਂ ਨੂੰ ਵੱਖਰੇ ਵੱਖਰੇ ਨਾ ਕਰਨਾ ਕਰੇ। ਜਿਵੇਂ ਇਹ ਵਾਰ ਲਿਖੀ ਹੋਈ ਹੈ, ਤਰਤੀਬ ਵਾਰ ਸ਼ਬਦਾਂ ਨੂੰ ਲਿਖਿਆ ਹੋਇਆ ਹੈ, ਇਸੇ ਤਰ੍ਹਾਂ ਹੀ ਪੜ੍ਹਨਾ ਚਾਹੀਦਾ ਹੈ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸੁੱਧਾ ਜਿਹੜਾ ਇਹ ਸ਼ੁੱਧ ਵਾਰ, ਸ਼ੁੱਧ ਉਪਦੇਸ਼ ਨੂੰ ਸੁਣ ਕਰਕੇ ਹਿਰਦੇ ਅੰਦਰ ਵਸਾ ਲੈਂਦਾ, ਮਹਾਰਾਜ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਲੈਂਦਾ, ਉਹਦਾ ਹਿਰਦਾ ਵੀ ਸ਼ੁੱਧ ਹੋ ਜਾਂਦਾ ਹੈ। ਮਹਾਰਾਜ ਪਾਪ ਕਰਮਾਂ ਦੇ, ਔਗਣਾਂ ਦੇ, ਤਰ੍ਹਾਂ ਤਰ੍ਹਾਂ ਦੀ ਚਮੜੀ ਹੋ ਮੈਲ ਸੱਚੇ ਪਾਤਸ਼ਾਹ ਜੀ ਮਨ ਤੋਂ ਲਾਹ ਦਿੰਦੇ ਆ, ਮਨ ਨੂੰ ਪਵਿੱਤਰ ਕਰ ਦਿੰਦੇ ਆ। ਜੇਕਰ ਗੁਰਸਿੱਖ ਭਾਵਨਾ ਦੇ ਨਾਲ ਪਵਿੱਤਰ ਗੁਰਬਾਣੀ ਦੇ ਵਿਚਾਰ ਨੂੰ ਸੁਣ ਕਰਕੇ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਤੋ ਸਾਧ ਸੰਗਤ ਜੀ, ਅੱਜ ਦੇ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਬਿਨ ਕੋਈ ਮਾਰ ਜੀਵਾਲ ਨ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀਐ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਜਨ ਨਾਨਕ ਗੁਰਮੁਖ ਹਰ ਲਹੀਐ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।